ਆਣਾ। ਠੀਕ ਹੈ ਠੀਕ ਹੈ ਠੀਕ ਹੈ ਜੀ ਸਮੀਨਾ ਜੀ, ਓਵਰ ਟੂ ਯੂ। ਜੀ ਜੀ 71ਵਾਂ ਮਨਜ਼ੂਰ ਇਜਾਜ਼ ਪੰਜਾਬੀ ਅਦਬੀ ਸੰਗਤ ਦਾ ਇਹ 71ਵਾਂ ਇਕੱਠ ਹੈ, ਜਿਹਦੇ ਵਿੱਚ ਮੈਂ ਸਾਰਿਆਂ ਨੂੰ, ਸਾਰੇ ਦੋਸਤਾਂ ਨੂੰ, ਬੇਲੀਆਂ ਨੂੰ, ਮਿੱਤਰਾਂ ਨੂੰ, ਪੰਜਾਬੀ ਪਿਆਰਿਆਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਤੇ ਸਾਡੀ ਅੱਜ ਦੀ ਜਿਹੜੀ ਸੈਸ਼ਨ ਹੈ, ਅੱਜ ਦਾ ਸੈਸ਼ਨ ਸਾਡਾ ਪੋਇਟਰੀ ਦਾ ਸੈਸ਼ਨ ਹੈ। ਤੇ ਇਹਦੇ ਵਿੱਚ ਸਾਡੇ ਪ੍ਰਾਹੁਣੇ ਜਿਹੜੇ ਨੇ ਉਹ ਮਨਦੀਪ ਜੀ ਨੇ। ਤੇ ਮਨਦੀਪ ਜੀ ਜਿਹੜੇ ਨੇ ਉਹ ਸ਼ਾਇਰੀ ਵੀ ਕਰਦੇ ਨੇ ਔਰ ਕਹਾਣੀਕਾਰ ਵੀ ਨੇ। ਇਹਦੇ ਇਲਾਵਾ ਕੋ ਐਡੀਟਰ ਨੇ ਡਿਫਰੈਂਟ ਰਸਾਲਿਆਂ ਦੇ, ਮੈਗਜ਼ੀਨ ਦੇ। ਇਹਨਾਂ ਨੇ ਕਾਫੀ ਸਾਰੇ ਭੇਜੇ ਤੇ ਉਹ ਥੋੜਾ ਜਿਹਾ ਆਪ ਵੀ ਦੱਸਣਗੇ। ਸ਼ਾਇਰੀ ਕਰ ਰਹੇ ਨੇ ਅੱਜ ਕੱਲ, ਬੜੀ ਅੱਛੀ ਇਹਨਾਂ ਦੀ ਸ਼ਾਇਰੀ ਹੈ ਔਰ ਹਾਊਸ ਵਾਈਫ ਨੇ। ਔਰ ਇਹਦੇ ਇਲਾਵਾ ਇਹਨਾਂ ਦੇ, ਮੈਂ ਜਿਸ ਤਰ੍ਹਾਂ ਦੱਸਿਆ ਕਿ ਮੁਖਤਲਿਫ ਰਸਾਲਿਆਂ ਦੇ ਵਿੱਚ ਇਹਨਾਂ ਦੇ ਛਪ ਰਹੀ ਹੈ, ਇਹਨਾਂ ਦੀ ਸ਼ਾਇਰੀ ਛਪ ਰਹੀ ਹੈ, ਕਹਾਣੀਆਂ ਛਪ ਰਹੀਆਂ ਨੇ। ਤੇ ਮਨਦੀਪ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਮੌਕਾ ਦਿੱਤਾ ਹੈ। ਤੁਸੀਂ ਇਸ ਸੰਗਤ ਮਨਜ਼ੂਰ ਇਜਾਜ਼ ਪੰਜਾਬੀ ਅਦਬੀ ਸੰਗਤ 'ਚ ਆਏ ਹੋ ਔਰ ਸਾਡੇ ਸਾਰੇ ਦੋਸਤਾਂ ਦੇ ਨਾਲ ਤੁਸੀਂ ਰਲਤ ਕਰ ਰਹੇ ਹੋ ਤੇ ਬੜਾ ਮਾਣ ਹੈ ਸਾਨੂੰ। ਅਸੀਂ ਚਾਹੁੰਦੇ ਮੈਂ ਹਮੇਸ਼ਾ ਤੋਂ ਅਸੀਂ ਚਾਹੁੰਦੇ ਮੈਂ, ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਹੈ ਸਾਡੀ ਸੰਗਤ ਦੀ, ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿੱਥੇ ਵੀ ਸਾਡੇ ਪੰਜਾਬੀ ਪਿਆਰੇ ਨੇ ਔਰ ਜੋ ਕੰਮ ਕਰ ਰਹੇ ਨੇ ਆਪਣੀ ਮਾਂ ਬੋਲੀ ਲਈ, ਜਿਸ ਵਿੱਚ ਵੀ ਕੰਮ ਕਰ ਰਹੇ ਨੇ, ਸ਼ਾਇਰੀ 'ਚ ਕਰ ਰਹੇ ਨੇ, ਕਹਾਣੀ 'ਚ ਕਰ ਰਹੇ ਨੇ ਜਾਂ ਆਰਟੀਕਲ ਲਿਖ ਰਹੇ ਨੇ, ਜੋ ਵੀ ਕਰ ਰਹੇ ਨੇ, ਤੇ ਉਹਨਾਂ ਨੂੰ ਅਸੀਂ ਇਸ ਪਲੇਟਫਾਰਮ ਤੇ ਲਿਆਈਏ, ਭਾਵੇਂ ਉਹ ਕਿਸੇ ਥਾਂ ਤੇ ਵੀ ਨੇ। ਤੇ ਅੱਜ ਤੁਸੀਂ ਸਾਡੇ ਪ੍ਰਾਹੁਣੇ ਬਣੇ ਹੋ, ਬਹੁਤ ਤੁਹਾਡਾ ਸ਼ੁਕਰੀਆ ਹੈ। ਤੇ ਤੁਸੀਂ ਥੋੜਾ ਜਿਹਾ ਆਪਣਾ, ਔਰ ਥੋੜਾ ਜਿਹਾ ਮੈਂ ਇੱਕ ਹੋਰ ਗੱਲ ਕਰ ਦੇਵਾਂ ਕਿ ਸਾਡੇ ਕੋਈ ਨਵੇਂ ਆਉਣ ਵਾਲੇ ਜਿਹੜੇ ਦੋਸਤ ਮਿੱਤਰ ਨੇ, ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਜਦੋਂ ਮਨਜੀਤ ਜੀ ਆਪਣੀ ਨਜ਼ਮ ਪੇਸ਼ ਕਰਨਗੇ ਉਦੋਂ ਸਾਰੇ ਜਿਹੜੇ ਨੇ ਉਹ ਖਾਮੋਸ਼ੀ ਨਾਲ ਸੁਣਨਗੇ ਔਰ ਇਹਦੇ ਬਾਅਦ ਵਾਰੋ ਵਾਰੀ ਮਿੱਤਰ ਜਿਹੜੇ ਨੇ ਉਹ 1 by 1 ਇਹਦੇ ਉੱਤੇ ਗੱਲਬਾਤ ਕਰਨਗੇ ਔਰ ਮਨਜੀਤ ਜੀ ਉਸ ਦੌਰਾਨ ਤੁਸੀਂ ਜ਼ਰਾ ਖਾਮੋਸ਼ ਰਹਿਣਾ, ਠੀਕ ਹੈ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ। ਤੇ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਚ ਸ਼ਾਰਟ ਜਿਹਾ ਇੱਕ ਇੰਟਰੋਡਕਸ਼ਨ ਤੁਸੀਂ ਕਰਵਾ ਦਿਓ ਪਲੀਜ਼। ਬਿਲਕੁਲ ਜੀ ਸਮੀਨਾ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਆਪ ਸਭ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੰਨੇ ਦਿਗਜ ਲੋਕਾਂ ਦੇ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ। ਸੋ ਮੈਂ ਆਪਣੇ ਬਾਰੇ ਦੱਸਣਾ ਚਾਹੂੰਗੀ ਕਿ ਮੈਂ ਗ੍ਰਹਿਣੀ ਹਾਂ, ਹਾਊਸ ਵਾਈਫ ਹਾਂ, ਘਰ ਦੇ ਕੰਮਾਂ 'ਚ ਮਸਰੂਫ ਰਹਿੰਦੀ ਹਾਂ। ਪਰ ਅਗਰ ਮੈਂ ਆਪਣੇ ਆਪ ਨੂੰ ਲੇਖਕ ਜਾਂ ਕੁਝ ਕਹਾਂ ਤਾਂ ਸ਼ਾਇਦ ਕੋਈ ਬਹੁਤ ਵੱਡੀ ਗੱਲ ਹੋਊਗੀ। ਮੈਂ ਪਾਠਕ ਬਹੁਤ ਅੱਛੀ ਹਾਂ, ਮੈਨੂੰ ਪੜ੍ਹਨਾ ਬਹੁਤ ਪਸੰਦ ਆ। ਬਹੁਤ ਸਾਰੇ ਸ਼ਾਇਰਾਂ ਨੂੰ, ਲੇਖਕਾਂ ਨੂੰ ਮੈਂ ਇੱਧਰੋਂ ਮਤਲਬ ਪਾਕਿਸਤਾਨ ਤੋਂ ਵੀ ਜੋ ਅਨੁਵਾਦ ਹੋਇਆ ਸਾਹਿਤਾ ਕਾਫੀ ਪੜ੍ਹਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ ਦੇ ਬੜਾ ਕਰੀਬ ਆ ਇਨਸਾਨ ਦੇ ਚਿਹਰੇ ਨੂੰ, ਜੋ ਅਸਲੀ ਚਿਹਰਾ ਸਾਹਮਣੇ ਲੈ ਕੇ ਆਉਂਦਾ। ਸਾਹਿਤ, ਬੰਗਾਲੀ ਸਾਹਿਤ ਸ਼ਰਤ ਚੰਦਰ ਜੀ ਨੇ ਜਾਂ ਰਸ਼ੀਅਨ ਸਾਹਿਤ ਮੈਂ ਕਾਫੀ ਪੜ੍ਹਿਆ ਹੈਗਾ। ਤਾਂ ਮੈਨੂੰ ਪੜ੍ਹਨਾ ਬਹੁਤ ਅੱਛਾ ਲੱਗਦਾ ਹੈ। ਪਰ ਮੈਂ ਪੋਇਟਰੀ ਲਿਖਦੀ ਹਾਂ। ਥੋੜ੍ਹੇ ਜਿਹੇ ਜੋ ਮੈਨੂੰ ਚੀਜ਼ਾਂ ਨਾਗਵਾਰ ਗੁਜ਼ਰਦੀਆਂ ਨੇ ਸਮਾਜ ਦੇ ਅੰਦਰ, ਚੀਜ਼ ਉੱਪਰ ਲਿਖਦੀ ਹਾਂ। ਤੇ ਮੈਨੂੰ ਰੋਣਾ ਧੋਣਾ ਬਿਲਕੁਲ ਪਸੰਦ ਨਹੀਂ ਹੈ ਕਵਿਤਾਵਾਂ ਦੇ ਅੰਦਰ ਔਰਤਾਂ ਦਾ, ਕਿ ਸਾਡੇ ਮਸਲੇ ਹੋਰ ਬਹੁਤ ਨੇ। ਸਾਨੂੰ ਆਪਣਾ ਜੋ ਦ੍ਰਿਸ਼ਟੀਕੋਣ ਆ ਉਹ ਵਿਸ਼ਾਲ ਕਰਨ ਦੀ ਜ਼ਰੂਰਤ ਹੈ। ਕਾਫੀ ਸਾਨੂੰ ਦੂਰ ਤੱਕ ਦੇਖਣਾ ਚਾਹੀਦਾ, ਸਿਰਫ ਆਪਣੇ ਤੱਕ ਨਹੀਂ। ਮੇਰੀ ਆਪਣੀ ਜੋ ਕਿਤਾਬ ਹੈ ਉਹ ਹੈ ਕਿ ਮਿੱਟੀ ਦੀ ਮਹਿਕ, ਕਿਉਂਕਿ ਮੈਂ ਕਿਸਾਨ ਪਰਿਵਾਰ ਨਾਲ ਜੁੜੀ ਹੋਈ ਹਾਂ। ਤਾਂ ਮਿੱਟੀ ਮੇਰੇ ਮਤਲਬ ਕਿ ਹਰੇਕ ਚੀਜ਼ ਦੇ ਅੰਦਰ ਮੌਜੂਦ ਹੈ। ਮੇਰਾ ਜੋ ਵਿਅਕਤਿਤਵ ਹੈ ਸਾਰਾ, ਜੋ ਮੇਰੀ ਹੋਂਦ ਜਿਹਨੂੰ ਕਹਿ ਦਿੰਦੇ ਹੁੰਦੇ ਆ, ਮਿੱਟੀ ਤੋਂ ਸ਼ੁਰੂ ਹੋ ਕੇ ਉਸਨੇ ਮਿੱਟੀ ਦੇ ਅੰਦਰ ਖਤਮ ਹੋ ਜਾਣਾ। ਤਾਂ ਇਸ ਚੀਜ਼ ਨੂੰ ਮੈਂ ਜ਼ਿਆਦਾ ਰਿਲੇਟ ਕਰ ਪਾਉਂਦੀ ਹਾਂ, ਉਸਦੀ ਮਹਿਕ ਨੂੰ ਜ਼ਿਆਦਾ ਮਹਿਸੂਸ ਕਰ ਪਾਉਂਦੀ ਹਾਂ। ਲੋਕ ਮਿੱਟੀ ਨਾਲ ਜੁੜੇ ਹੋਏ ਨੇਗੇ। ਸੋ ਇਹ ਚੀਜ਼ਾਂ ਮੈਂ ਆਪਣੀ ਫਿਰ ਕਿਤਾਬ ਦਾ ਨਾਂ ਰੱਖਿਆ। ਉਸ ਤੋਂ ਇਲਾਵਾ ਮੈਂ ਬਹੁਤ ਸਾਰੇ ਜੋ ਸਾਂਝੇ ਕਾਵਿ ਸੰਗ੍ਰਹਿ ਹੁੰਦੇ ਆ ਉਹਨਾਂ ਦੇ ਅੰਦਰ ਵੀ ਭਾਗ ਲਿਆ ਹੈਗਾ। ਹਿੰਦੀ ਦੇ ਅੰਦਰ ਮੈਂ ਪੋਇਟਰੀ ਲਿਖਦੀ ਹਾਂ, ਕਿਉਂਕਿ ਮੈਂ ਬਚਪਨ ਤੋਂ ਜਿੱਥੇ ਮੇਰੀ ਪੜ੍ਹਾਈ ਲਿਖਾਈ ਹੋਈ ਆ ਤਾਂ ਉੱਥੇ ਹਿੰਦੀ ਸਾਡੀ ਸ਼ੁਰੂਆਤੀ ਭਾਸ਼ਾ ਹੁੰਦੀ ਸੀ। ਤਾਂ ਕਾਫੀ ਸਮਾਨ ਤੌਰ 'ਤੇ ਮੈਂ ਹਿੰਦੀ ਦੇ ਵਿੱਚ ਵੀ ਲਿਖਦੀ ਹਾਂ, ਪੰਜਾਬੀ ਦੇ ਵਿੱਚ ਲਿਖਦੀ ਹਾਂ, ਵਾਰਤਕ ਵੀ ਲਿਖਿਆ ਔਰ ਸ਼ਬਦ ਚਿੱਤਰ ਜੋ ਵਾਰਤਕ ਦੇ ਵਿੱਚ ਮੈਂ ਕੁਛ ਮਹਿਲਾ ਲੇਖਕਾਂ ਦੇ ਲਿਖੇ ਨੇ। ਸੋ ਇੱਕ ਮੇਰੀ ਕਿਤਾਬ 3 ਭਾਸ਼ਾਵਾਂ ਦੇ ਵਿੱਚ ਵੀ ਆਈ ਆ, ਹਿੰਦੀ, ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਉਸਦਾ ਅਨੁਵਾਦ ਹੋਇਆ ਸੀਗਾ ਕਵਿਤਾਵਾਂ ਦਾ। ਸ਼ਿਤਿਜ ਯਾਨੀ ਕਿ ਜਿੱਥੇ ਆਸਮਾਨ ਤੇ ਧਰਤੀ ਮਿਲਦੇ ਆ, ਉਹ ਸ਼ਿਤਿਜ ਕਿਤਾਬ ਹੈਗੀ ਆ। ਸੋ ਔਰ ਮੈਂ ਸਹਿ ਸੰਪਾਦਕ ਵਜੋਂ ਵੀ ਕੰਮ ਕੀਤਾ ਹੈ, ਕੋ ਐਡੀਟਰ ਵਜੋਂ ਵੀ। ਜਿਹੜੀਆਂ ਕਈ ਸਾਰੀਆਂ ਕਿਤਾਬਾਂ ਆਈਆਂ ਨੇ
ਜੀ ਠੀਕ। ਯਾਦਾਂ ਦੀ ਸੰਦੂਕੜੀ ਭਾਗ 1-2, ਤਸਵੀਰ ਤਵਾਰੀਖ, ਸੰਦਲੀ ਸਿਰਜਣਾ, ਤੇ ਹਾਲ ਹੀ ਵਿੱਚ ਇੱਕ ਹੋਰ ਕਿਤਾਬ ਆਈ ਹੈਗੀ ਆ ਮੁਹੱਬਤੇ, ਹਿੰਦੀ ਦੇ ਵਿੱਚ ਉਹਦੀ ਕਵਿਤਾ ਲਿਖੀ ਗਈ ਆ। ਸੋ ਇੰਨਾ ਕੁ ਹੈ, ਕੋਸ਼ਿਸ਼ ਹੈ ਮੇਰੀ ਕਿ ਮੈਂ ਕੁਛ ਹੋਰ ਅੱਛਾ ਲਿਖ ਬਹੁਤ ਸਕਾਂ। ਅੱਛੇ ਜੀ, ਜੀ। ਬਹੁਤ ਅੱਛੇ ਜੀ। ਠੀਕ ਹੈ, ਤੁਸੀਂ ਹੁਣ ਆਪਣੀ ਜਿਹੜੀ ਨਜ਼ਮ ਹੈ ਨਾ ਉਹ ਤੁਹਾਡੀ ਸਾਡੇ ਨਾਲ ਸਾਂਝੀ ਕਰੋ। ਹਾਂਜੀ ਹਾਂ, ਇੱਕ ਛੋਟੀ ਜਿਹੀ ਗੱਲ ਜੀ ਇਹਦੇ ਅੰਦਰ ਮੈਂ ਹੋਰ ਤੁਹਾਡੇ ਨਾਲ ਜੀ ਸਾਂਝੀ ਕਰਨਾ ਚਾਹੂੰਗੀ, ਕਿਉਂਕਿ ਬਹੁਤ ਵੱਡਾ ਪਲੇਟਫਾਰਮ ਆ ਤਾਂ ਲੋਕ ਜਾਣਨ ਇੱਥੇ ਕਿ ਅਸੀਂ ਇੱਕ ਸਾਡੀ ਇੱਕ ਸੰਗਠਨ ਬਣਾਇਆ ਮਹਿਲਾਵਾਂ ਦਾ, ਸਿਰਜਣਾ ਤੇ ਸਮਾਜ ਸਾਹਿਤ ਸਭਾ, ਜਿਸ ਦੇ ਅੰਦਰ ਉਹਨਾਂ ਔਰਤਾਂ ਨੂੰ ਜੋ ਪਿਛਲੀਆਂ ਸਫਾਂ 'ਚ ਬੈਠ ਕੇ ਘਰਾਂ ਨੂੰ ਉੱਠ ਜਾਂਦੀਆਂ ਸੀ ਪਰ ਪੋਇਟਰੀ ਲਿਖਦੀਆਂ ਸੀ, ਤਾਂ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਏ ਹਾਂ ਬਹੁਤ ਸਾਰਾ। ਔਰ ਸਭ ਤੋਂ ਵੱਡਾ ਕੰਮ ਅਸੀਂ ਕਰ ਰਹੇ ਹਾਂ ਬੱਚਿਆਂ ਲਈ, ਕਿਉਂਕਿ ਜੇ ਪਾਠਕ ਨਹੀਂ ਹੋਣਗੇ ਆਉਣ ਵਾਲੇ ਸਮੇਂ 'ਚ ਤਾਂ ਲੇਖਕਾਂ ਦਾ ਵੀ ਕੋਈ ਵਜੂਦ ਨਹੀਂ ਹੋਊਗਾ। ਸਾਡੇ ਕੋਲ ਇਸ ਟਾਈਮ 150 ਬੱਚੇ ਨੇ ਜੋ ਕਵਿਤਾ, ਕਹਾਣੀ, ਸੋਹਣੀ ਅੱਖਰਕਾਰੀ ਔਰ ਚਿੱਤਰਕਾਰੀ ਕਰਦੇ ਨੇ। ਆਉਣ ਵਾਲੇ ਸਮੇਂ 'ਚ ਜੇ ਉਹਨਾਂ 'ਚੋਂ ਕੁਛ ਬੱਚੇ ਲੇਖਕ ਵੀ ਬਣਨਗੇ ਤਾਂ ਬਾਕੀ ਸਾਰੇ ਬਹੁਤ ਵਧੀਆ ਪਾਠਕ ਬਣਨਗੇ। ਸਾਡੀ ਕੋਸ਼ਿਸ਼ ਹੈ ਕਿ ਸਾਡਾ ਕਾਫਲਾ ਚੱਲਦਾ ਰਹੇ ਤੇ ਸਾਡੇ ਨਾਲ ਪੰਜਾਬੀ ਨੂੰ ਪਿਆਰਨ ਵਾਲੇ ਹੋਰ ਸਾਰੇ ਜੁੜਨ। ਜੀ ਬਹੁਤ ਅੱਛੇ, ਬਹੁਤ ਅੱਛੇ, ਬਹੁਤ ਵਧੀਆ ਗੱਲ ਹੈ ਜੀ। ਜੀ 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 ਚਲੋ ਮੇਰੀ ਤੁਸੀਂ ਹੁਣ ਆਪਣੀ ਹਾਂਜੀ ਹਾਂਜੀ ਰਚਨਾ ਨੀਂਹ ਹੈ। ਹਮ, ਇਸਦਾ ਮੂਲ ਰੂਪ ਦੇ ਅੰਦਰ ਔਰਤਾਂ ਤੇ ਲਾਈਆਂ ਜਾਣ ਵਾਲੀਆਂ ਪਾਬੰਦੀਆਂ ਦੇ ਵਿਰੋਧ 'ਚ ਮੈਂ ਇਸ ਚੀਜ਼ ਨੂੰ ਲਿਖਿਆ ਸੀਗਾ, ਕਿਉਂਕਿ ਔਰਤ ਘਰ ਦੀ ਹੀ ਨਹੀਂ ਸਮਾਜ ਦੀ, ਦੁਨੀਆ ਦੀ ਨੀਂਹ ਹੈ। ਕਿਸ ਤਰ੍ਹਾਂ ਜਰੋਂਗੇ ਪ੍ਰਿਸ਼ਠਭੂਮੀ ਤੋਂ ਵੀ ਗੈਰ ਹਾਜ਼ਰ ਹੋ ਜਾਣਾ, ਕਿਸ ਤਰ੍ਹਾਂ ਜਰੋਂਗੇ ਮੇਰਾ ਪ੍ਰਿਸ਼ਠਭੂਮੀ ਤੋਂ ਵੀ ਗੈਰ ਹਾਜ਼ਰ ਹੋ ਜਾਣਾ, ਮੇਰੇ ਵਗਦੇ ਲਹੂ ਤੇ ਟਿਕੀਏ ਤੁਹਾਡੇ। ਥੋੜਾ ਜਿਹਾ ਐਕਸਪਲੇਨ ਕਰ ਦਿਓ ਥੋੜਾ ਜਿਹਾ। ਹਾਂਜੀ ਮੀਨਿੰਗ, ਹਾਂਜੀ ਮੀਨਿੰਗ ਦੱਸ ਦਿਓ। ਬੈਕਗਰਾਉਂਡ, ਅਤੀਤ ਜੋ ਸਾਡਾ ਬੀਤ ਚੁੱਕਿਆ, ਸਾਡੇ ਜੋ ਠੀਕ ਪਿੱਛੇ ਆ, ਠੀਕ ਠੀਕ ਪ੍ਰਿਸ਼ਠਭੂਮੀ ਦੇ। ਹਾਂਜੀ, ਕਿਸ ਤਰ੍ਹਾਂ ਠੀਕ ਠੀਕ ਜਰੋਂਗੇ ਮੇਰਾ ਪ੍ਰਿਸ਼ਠਭੂਮੀ ਤੋਂ ਵੀ ਗੈਰ ਹਾਜ਼ਰ ਹੋ ਜਾਣਾ, ਮੇਰੇ ਵਗਦੇ ਲਹੂ ਤੇ ਟਿਕੀਏ ਤੁਹਾਡੇ ਘਰ ਦੀ ਨੀਂਹ। ਤੇ ਤੁਸੀਂ ਕਹਿੰਦੇ ਹੋ ਮੈਂ ਨਜ਼ਰ ਨਾ ਆਵਾਂ, ਤੇ ਤੁਸੀਂ ਕਹਿੰਦੇ ਹੋ ਮੈਂ ਨਜ਼ਰ ਨਾ ਆਵਾਂ, ਮੇਰਾ ਹੱਸਣਾ ਬੋਲਣਾ ਪੈਰਾਂ ਦੀ ਧਮਕ ਸਭ ਗੁੰਗੇ ਹੋ ਜਾਣ। ਸਲਾਬੀਆਂ ਕੰਧਾਂ ਨਾਲ ਲੱਗੀ ਰਹਾਂ ਪ੍ਰੇਤ ਛਾਇਆ ਵਾਂਗ। ਪ੍ਰੇਤ ਛਾਇਆ ਮਤਲਬ ਸ਼ੈਡੋ, ਜੋ ਨਜ਼ਰ ਨਹੀਂ ਆਉਂਦੀ ਪਰ ਛਾਇਆ ਹੈ। ਸਲਾਬੀਆਂ ਕੰਧਾਂ ਨਾਲ ਲੱਗੀ ਰਹਾਂ ਪ੍ਰੇਤ ਛਾਇਆ ਵਾਂਗ, ਮਾਂ ਦੇ ਬਲਦੇ ਪੈਰਾਂ ਹੇਠ ਕਿਸ ਜੰਨਤ ਨੂੰ ਤਲਾਸ਼ ਰਹੇ ਹੋ। ਮਾਂ ਦੇ ਬਲਦੇ ਪੈਰਾਂ ਹੇਠ ਕਿਸ ਜੰਨਤ ਨੂੰ ਤਲਾਸ਼ ਰਹੇ ਹੋ, ਅਣਗਿਣਤ ਮਾਵਾਂ ਨੂੰ ਜਿਉਂਦੇ ਜੀ ਜਹੰਨਮ ਦੀ ਅੱਗ ਵਿੱਚ ਸੁੱਟਣ ਵਾਲਿਓ। ਘਰ ਗਲੀ ਚੌਰਾਹੇ ਹਰ ਜਗ੍ਹਾ ਲੱਭਦੇ ਹੋ ਮੇਰੀਆਂ ਪੈੜਾਂ, ਘਰ ਗਲੀ ਚੌਰਾਹੇ ਹਰ ਜਗ੍ਹਾ ਲੱਭਦੇ ਹੋ ਮੇਰੀਆਂ ਪੈੜਾਂ, ਨਾ ਕਰਦਾ ਗੁਨਾਹਾਂ ਦੀ ਸਜ਼ਾ ਦੇਣ ਲਈ। ਕਿਸ ਤਰ੍ਹਾਂ ਭਰੋਂਗੇ ਆਪਣੇ ਸੁੰਨੇ ਵਿਹੜਿਆਂ ਦੀ ਭਿਆਨਕ ਚੁੱਪ, ਕਿਸ ਤਰ੍ਹਾਂ ਭਰੋਂਗੇ ਆਪਣੇ ਸੁੰਨੇ ਵਿਹੜਿਆਂ ਦੀ ਭਿਆਨਕ ਚੁੱਪ, ਇਸ ਸੰਵੇਦਨਾ ਵੀ ਹੋਣੀ ਧਰਤੀ ਤੇ ਮੇਰੇ ਵਗਦੇ ਲਹੂ ਤੇ ਟਿਕੀਏ ਤੁਹਾਡੇ ਵਜੂਦ ਦੀ ਨੀਂਹ। ਇਸ ਸੰਵੇਦਨਾ ਵੀ ਹੋਣੀ ਧਰਤੀ ਤੇ ਮੇਰੇ ਵਗਦੇ ਲਹੂ ਤੇ ਟਿਕੀਏ ਤੁਹਾਡੇ ਵਜੂਦ ਦੀ ਨੀਂਹ। ਧੰਨਵਾਦ ਜੀ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ ਮਨਦੀਪ ਜੀ, ਬਹੁਤ ਅੱਛੇ। ਬਹੁਤ ਜ਼ਬਰਦਸਤ, ਬਹੁਤ ਜ਼ਬਰਦਸਤ। ਧੰਨਵਾਦ। ਸੰਵੇਦਨਾ ਤੁਸੀਂ ਦੱਸਿਆ ਦਰਦ ਭਰਿਆ। ਜੀ ਜੀ, ਉਹ ਦਰਦ ਜੋ ਅਸੀਂ ਕਿਸੇ ਹੋਰ ਦੀ ਪੀੜ ਨੂੰ ਮਹਿਸੂਸ ਕਰਦੇ ਹਾਂ ਜੀ, ਉਸਨੂੰ ਸੰਵੇਦਨਾ ਕਿਹਾ ਜਾਂਦਾ ਹੈ। ਕਿਸੇ ਹੋਰ ਦੇ ਦਰਦ ਨੂੰ ਖੁਦ ਮਹਿਸੂਸ ਕਰਨਾ, ਉਸਦੀ ਪੀੜ ਨੂੰ। ਠੀਕ ਠੀਕ ਹੈ ਸਰ ਇਹਨੂੰ ਸੈਂਸਿਬਿਲਿਟੀ ਹਾਂਜੀ ਸੈਂਸਿਬਿਲਿਟੀ ਕਰ ਸਕਦੇ ਹਾਂ। ਠੀਕ, ਮੇਬੀ ਐਮਪੈਥੀ ਸਾਡੇ ਦੋਸਤ ਗੱਲ ਕਰਨਗੇ। ਹਾਂਜੀ, ਹੁਣ ਮਨਦੀਪ ਜੀ ਜਰਾ ਡਿਸਕਸ਼ਨ ਹੋਏਗੀ, ਔਰ ਜਿਸ ਟਾਈਮ ਡਿਸਕਸ਼ਨ ਹੋ ਜਾਂਦੀ ਹੈ ਤੇ ਉਸ ਟਾਈਮ ਤੁਸੀਂ ਜਿਹੜੀ ਹੈ ਨਾ ਗੱਲਬਾਤ ਨਹੀਂ ਕਰਨੀ, ਉਹਦੇ ਬਾਅਦ ਤੁਹਾਨੂੰ ਅਸੀਂ ਫਿਰ ਮੌਕਾ ਕੋਸ਼ਿਸ਼ ਕਰਾਂਗੇ ਟਾਈਮ ਹੋਏ ਤੇ ਮੌਕਾ ਦੇਈਏ ਜੀ। ਹਾਂਜੀ ਹਾਂਜੀ ਆਫਤਾਬ ਜੀ, ਜੀ ਜੀ ਜ਼ਰੂਰ ਜ਼ਰੂਰ ਕਰੋ ਆਫਤਾਬ ਜੀ। ਮੇਰੇ ਖਿਆਲ ਵਿੱਚ ਨਜ਼ਰ ਦਾ ਬੁਨਿਆਦੀ ਥੀਮ ਤੇ ਔਰਤ ਹੀ ਹੈ, ਜਿਹੜਾ ਬੜੇ ਨਵੇਕਲੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਔਰਤ ਦੀ ਰਾਤ ਦੇ ਹਵਾਲੇ ਨਾਲ ਜਿਹੜੀਆਂ ਤਲਖੀਆਂ ਬਿਆਨ ਕੀਤੀਆਂ ਗਈਆਂ ਨੇ, ਉਹ ਸਾਡੇ ਸੇਬ ਅੰਦਰ ਬੜੇ ਵਾਜ਼ਿਹ ਢੰਗ ਨਾਲ ਨਜ਼ਰ ਆਉਂਦੀਆਂ। ਨਜ਼ਰ ਨੂੰ ਔਰਤ ਤੇ ਧਰਤੀ ਦੇ ਪਿਛੋਕੜ ਇਤਿਹਾਸ ਨਾਲ ਜੋੜਦੇ ਹੋਏ
ਗੱਲ ਨੂੰ ਅੱਗੇ ਤੋਰਿਆ, ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ। ਇਹ ਗੱਲ ਚੇਤੇ ਰਵੇ ਭਈ ਔਰਤ ਤੇ ਧਰਤੀ ਦੋਵੇਂ ਸਿਰਜਣਹਾਰ ਨੇ। ਸਮਾਜ ਦੀ ਉਸਾਰੀ ਬਿਨਾਂ ਔਰਤ ਵਜੂਦ ਵਿੱਚ ਨਹੀਂ ਆ ਸਕਦੀ, ਪਰ ਮੌਜੂਦਾ ਪ੍ਰਚਲਿਤ ਝੂਠੇ ਨਿਜ਼ਾਮ ਅੰਦਰ ਅਸੀਂ ਔਰਤ ਦੀ ਹੋਂਦ ਨੂੰ ਤੋਂ ਹੀ ਇਨਕਾਰੀ ਹਾਂ। ਉਹਦੇ ਉੱਤੇ ਦਬ ਦਬੀਰ ਤੇ ਤੋਂਸ ਇਸਤਸਾਲ ਇੱਕ ਮਰਦ ਆਪਣੀ ਆਬਲੀਗੇਟਰੀ ਡਿਊਟੀ ਸਮਝਦਾ ਹੈ। ਔਰਤ ਇੱਕ ਮਾਂ, ਬੀਵੀ, ਭੈਣ ਤੇ ਬੇਟੀ ਦੀ ਸ਼ਕਲ ਵਿੱਚ ਸਾਹਮਣੇ ਆਉਂਦੀ ਹੈ। ਇੱਕ ਮਾਂ ਪੂਰੀ ਹਯਾਤੀ ਪੀੜਾਂ ਸਖਤੀਆਂ ਚੱਲਦੀ ਹੈ, ਉਹਦੇ ਪੈਰਾਂ ਥੱਲੇ ਜੰਨਤ ਦਾ ਜ਼ਿਕਰ ਵੀ ਹੁੰਦਾ ਹੈ। ਉਹ ਆਪਣੇ ਇੱਕ ਤੇ ਸਾਰੇ ਜ਼ੁਲਮ, ਔਕੜਾਂ, ਮੁਸ਼ਕਲਾਂ ਝਾਲਦੇ ਹੋਏ ਪਾਲਾਂ ਲਈ ਇਸ ਦੁਨੀਆ ਉੱਤੇ ਜੰਨਤ ਬਣਾਈ ਖਲੋਤੀ ਰਹਿੰਦੀ ਹੈ। ਕਦੇ ਵੀ ਉਸ ਦੀ ਇਸ ਕੁਰਬਾਨੀ ਨੂੰ ਐਕਨੋਲਜ ਜਾਂ ਆਇਡੈਂਟੀਫਾਈ ਨਹੀਂ ਕੀਤਾ ਜਾਂਦਾ। ਸਵਾਣੀ ਨੂੰ ਹਮੇਸ਼ਾ ਇੱਕ ਬਾਲ ਜੰਮਣ ਵਾਲੀ ਮਸ਼ੀਨ ਤੇ ਇੱਕ ਸਰਵੈਂਟ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਭੈਣ ਬੇਟੀ ਨੂੰ ਖੁੱਲੇਆਮ ਗੈਰਤ ਦੇ ਨਾਂ ਤੇ ਕਤਲੇਆਮ ਕੀਤਾ ਜਾਂਦਾ ਹੈ। ਕਹਿਣ ਦਾ ਮਕਸਦ ਇਹ ਭਈ ਔਰਤ ਕਿਸੇ ਵੀ ਰੂਪ ਵਿੱਚ ਹੋਵੇ, ਉਹਦੀ ਜਿਹੜੀ ਹਸੀਅਤ ਹੈ ਸਾਡੇ ਵਸੀਬ ਵਿੱਚ ਇੱਕ ਸਬਾਰਡੀਨੇਟ ਦੀ ਸ਼ਕਲ ਵਿੱਚ ਸਾਹਮਣੇ ਆਉਂਦੀ ਹੈ। ਹਿੰਦੂ ਮੈਥੋਲੋਜੀ ਵਿੱਚ ਹਿੰਦੂ ਮੈਥੋਲੋਜੀ ਦੇ ਹਵਾਲੇ ਨਾਲ ਕਿੰਨੀਆਂ ਦੇਵੀਆਂ ਦੇ ਨਾਂ ਔਰਤਾਂ ਦੇ ਨੇ ਜਿਨ੍ਹਾਂ ਦੀ ਪੂਜਾ ਹੁਣ ਤਾਈਂ ਜ਼ੋਰ ਸ਼ੋਰ ਨਾਲ ਜਾਰੀ ਹੈ। ਤਜ਼ਾਦ ਵੇਖੋ, ਸਭ ਤੋਂ ਵੱਧ ਜ਼ੁਲਮ ਜਬਰ ਇਹਨਾਂ ਦੇਵੀਆਂ ਯਾਨੀ ਔਰਤਾਂ ਤੇ ਹੀ ਹੁੰਦਾ ਹੈ। ਇਸਲਾਮ ਦੇ ਹਵਾਲੇ ਨਾਲ ਔਰਤ ਦੀ ਗਵਾਹੀ, ਅੱਧੀ ਜਾਇਦਾਦ ਵਿੱਚ ਹਿੱਸਾ ਵੀ ਉਸਦਾ, ਤੇ ਉਹਨੂੰ ਪੂਰਾ ਫਰਕ ਤਸੱਵਰ ਹੀ ਨਹੀਂ ਕੀਤਾ ਜਾਂਦਾ। ਸਿੱਖੀਜ਼ਮ ਵਿੱਚ ਰਿਆਸਤਾਈ ਔਰਤ ਬਾਰੇ ਮਸਾਵੀ ਹਕੂਕ ਦੀ ਗੱਲ ਕੀਤੀ ਗਈ ਹੈ। ਗੁਰੂ ਬਾਬਾ ਨਾਨਕ ਜੀ ਦੀਆਂ ਬਰਸੇ ਵਿੱਚ ਔਰਤ ਬਾਰੇ ਇਹੋ ਸਵਾਲ ਮਾਰਕ ਕੀਤਾ ਗਿਆ ਹੈ ਵੀ ਜੋ ਰਾਜਿਆਂ ਬਾਦਸ਼ਾਹਾਂ ਨੂੰ ਜਨਮ ਦਿੰਦੀ ਹੈ, ਇਹਦੇ ਨਾਲ ਨਸਲ ਇਨਸਾਨੀ ਜਾਰੀ ਹੈ, ਕਿ ਉਹਨੂੰ ਇਨਫੀਰੀਅਰ ਸਮਝਿਆ ਜਾਏ। ਪੰਜਾਬ ਦੀ ਤਾਰੀਖ ਦੱਸਦੀ ਹੈ ਵੀ ਬਹੁਤ ਮੌਕਿਆਂ ਉੱਤੇ ਔਰਤਾਂ ਨੇ ਇੱਕ ਵਧੀਆ ਲੀਡਰਸ਼ਿਪ, ਬਹਾਦਰੀ ਤੇ ਕੁਰਬਾਨੀ ਦੀਆਂ ਦਾਸਤਾਨਾਂ ਰਕਮ ਕੀਤੀਆਂ ਨੇ। ਮਾਈ ਭਾਗੋ ਦੀ ਮਿਸਾਲ ਵੀ ਦੇ ਸਕਦੇ ਹਾਂ, ਮਾਤਾ ਗੁਜਰੀ ਦੀ ਮਿਸਾਲ ਦੇ ਸਕਦੇ ਹਾਂ। ਜਿਹੜੀ ਗੱਲ ਹੈ ਔਰਤ ਤੇ ਜ਼ੁਲਮ ਜਬਰ ਇਸਤਸਾਲ ਦੀ, ਉਹ ਇੱਕ ਸੋਚੇ ਸਮਝੇ ਪੈਟਰੀਆਰਕਲ ਜੈਂਡਰ ਆਰਡਰ ਦੇ ਜ਼ਬਰੇ ਆਉਂਦੀ, ਜਿਹਦੇ ਉੱਤੇ ਬਹੁਤੀ ਉਛਾੜ ਮਜ਼ਹਬ ਤੇ ਮਜ਼ਹਬੀ ਗੁਮਾਸ਼ਤਾਂ ਨੇ ਪਾਈ ਹੋਈ ਹੈ। ਇਸੇ ਕਾਰਨ ਇਹ ਟ੍ਰੈਡੀਸ਼ਨਲ ਪੈਟਰੀਆਰਕੀ ਹਾਇਰਾਰਕੀ ਪੈਦਾ ਹੁੰਦੀ ਹੈ। ਮੌਜੂਦਾ ਨਾਮ ਨਿਹਾਦ ਪ੍ਰਚਲਿਤ ਵਿਹਾਰ ਅੰਦਰ ਔਰਤ ਦੇ ਵਜੂਦ ਦੀ ਨਿਗਿਆ ਕੀਤੀ ਜਾਂਦੀ ਹੈ, ਬਲਕਿ ਇਸ ਵਿਹਾਰ ਅੰਦਰ ਉਸ ਨੂੰ ਇੱਕ ਪ੍ਰੋਡਕਟ ਬਣਾ ਕੇ ਵਪਾਰ ਦੀ ਤਰਗੀਬ ਵੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਨਾਲ ਉਹਦੇ ਉੱਤੇ ਜਬਰ ਇਸਤਸਾਲ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਜਾਂਦੀ ਹੈ। ਮਨਦੀਪ ਕੌਰ ਹੋਰਾਂ ਆਪਣੀ ਇਸ ਨਜ਼ਮ ਅੰਦਰ ਔਰਤ ਦੀ ਸ਼ਨਾਖਤ, ਹੋਂਦ, ਉਹਦੇ ਵਜੂਦ ਤੇ ਰੂਹ ਨਾਲ ਹੋਣ ਵਾਲੀ ਨਾ ਇਨਸਾਫੀ, ਜਿਵੇਂ ਇਸਤਸਾਲ, ਗੈਰ ਮਸਾਵੀ ਸਲੂਕ ਨਾ ਸਿਰਫ ਨਿਸ਼ਾਨਦੇਹੀ ਕੀਤੀ ਆਈ, ਬਲਕਿ ਸਾਡੇ ਸਟੇਲਡ ਸਟੈਗਨੈਂਟ ਸਮਾਜ ਤੇ ਵਸੇਬੀ ਵਿਹਾਰ ਦੇ ਮੂੰਹ ਤੇ ਚਪੇੜ ਵੀ ਮਾਰੀ ਹੈ। ਉਹਨਾਂ ਬੜੇ ਵਧੀਆ ਮਾਨੀ ਤੇਲ ਇਸ਼ਾਰੇ ਵਰਤੇ ਨੇ, ਜਿਵੇਂ ਵਗਦਾ ਲਹੂ, ਯਾਨੀ ਕਿ ਜ਼ੁਲਮ ਦੀ ਅਖੀਰ ਹੈ, ਲਹੂ ਜੁੱਸੇ ਵਿੱਚੋਂ ਨਿਕਲ ਰਿਹਾ ਹੈ, ਹਯਾਤੀ ਦੀ ਸਿਰਫ ਰਮਕ ਬਾਕੀ ਹੈ। ਜਦੋਂ ਲਹੂ ਜੰਮ ਜਾਂਦਾ ਹੈ ਜਾਂ ਮੁੱਕ ਜਾਂਦਾ ਹੈ ਤੇ ਹਯਾਤੀ ਵੀ ਮੁੱਕ ਜਾਂਦੀ ਹੈ। ਫਿਰ ਸਲਾਬੀਆਂ ਕੰਧਾਂ, ਬਦਬੂਦਾਰ ਤੇਲ ਮਾਸ਼ਰੇ ਵਾਲਾ ਇਸ਼ਾਰਾ ਹੈ, ਜਿਹਦੇ ਅੰਦਰ ਮਜਬੂਰਨ ਹਯਾਤੀ ਹੰਡਾਈ ਜਾਂਦੀ ਹੈ। ਪ੍ਰੀ ਛਾਇਆ ਵਾਂਗ ਬਹੁਤ ਹੀ ਇੱਥੇ ਪੋਇਟਿਕ ਕਿਸਮ ਦਾ ਸਿੰਬਲ ਵਰਤਿਆ ਹੈ, ਜਿਹਦਾ ਮਤਲਬ ਆਸ, ਪ੍ਰੋਟੈਕਸ਼ਨ, ਸੇਫਟੀ ਵੀ ਹੋ ਸਕਦਾ ਹੈ ਔਰ ਲਾਈਫ ਗਿਵਿੰਗ ਕਵਰ ਵੀ ਹੋ ਸਕਦਾ ਹੈ।
ਸੁੰਨੇ ਵੇੜਿਆਂ ਦੀ ਭਿਆਨਕ ਚੁੱਪ, ਯਾਨੀ ਕਿ ਉਜਾੜ ਥਾਵਾਂ ਦਾ ਬਦਤਰੀਨ ਜਿਹੜਾ ਸਾਇਲੈਂਸ ਹੈ, ਇੱਕ ਬੇਗਾਨਗੀ ਨੂੰ ਜ਼ਾਹਰ ਕਰਦਾ ਹੈ। ਜ਼ਾਲਮ ਦਾ ਜ਼ੁਲਮ ਮਜ਼ਲੂਮ ਦੇ ਥਾਂ ਬੰਦ ਹੋਣ ਤੱਕ ਬਰਕਰਾਰ ਹੈ, ਜਿਹੜਾ ਹੁਣ ਤੱਕ ਜਾਰੀ ਹੈ। ਬਹੁਤ ਹੀ ਸੋਹਣੀ ਨਜ਼ਮ, ਬਹੁਤ ਅੱਛੇ ਸਾਰੇ ਔਰ ਬੜਾ ਡੀਪ मीनिंग ਰੱਖਦੀ ਹੈ ਨਜ਼ਮ। ਔਰ ਮੈਂ ਬਹੁਤ ਮੁਬਾਰਕ ਦਿਆਂਗਾ ਮਨਦੀਪ ਜੀ ਨੂੰ ਕਿ ਉਹਨਾਂ ਨੇ ਬੜੀ ਸ਼ਾਨਦਾਰ ਨਜ਼ਮ ਲਿਖੀ। ਸ਼ੁਕਰੀਆ। ਬਹੁਤ ਸ਼ੁਕਰੀਆ ਸ਼ੇਖ ਆਫਤਾਬ ਜੀ, ਬੜੇ ਸੋਹਣੇ ਲਫ਼ਜ਼ਾਂ ਰਾਹੀਂ ਤੁਸੀਂ ਖੋਲ੍ਹਿਆ ਨਜ਼ਮ ਨੂੰ। ਤੇ ਹੁਣ ਸਾਡੇ ਹੋਰ ਦੋਸਤ ਗੱਲ ਕਰਨਗੇ। ਹਾਂਜੀ, ਕੌਣ? ਜੀ ਜੀ ਤਲ ਹਾਂਜੀ ਯਸਮੀਨਾ ਜੀ, ਫਿਰ ਮੈਂ ਜ਼ਰੂਰ ਜੀ ਮੈਂ ਜਦੋਂ ਇਸ ਨਜ਼ਮ ਨੂੰ ਪੜ੍ਹਿਆ ਵੀ ਤੇ ਇਹਨਾਂ ਕੋਲੋਂ ਹੁਣ ਸੁਣਿਆ ਵੀ, ਤੇ ਮੈਨੂੰ 4 ਲਾਈਨਾਂ ਮੈਂ ਤੁਹਾਨੂੰ ਸੁਣਾਵਾਂਗੀ। हर धड़कन पे खौफ के पहरे, हर आंसू पर पाबंदी, ये जीवन भी क्या जीवन है, आग लगे इस जीवन को, जुल्म रहे और अमन भी हो। मैनू इनकलाबी शायर ਜਿਹੜੇ ਸਾਡੇ ਨੇ ਹਬੀਬ ਜਾਲਬ ਸਾਹਿਬ, ਉਹਨਾਂ ਦੀ ਯਾਦ ਦਿਲਾਤੀ ਹੈ ਮਨਦੀਪ ਜੀ ਨੇ ਮੈਨੂੰ। ਇਹਨਾਂ ਦੀ ਇਸ ਨਜ਼ਮ 'ਚ ਉਹਨਾਂ ਦੀ ਝਲਕ ਨਜ਼ਰ ਆਈ ਹੈ। ਮਨਦੀਪ ਜੀ, ਤੁਸੀਂ ਆਪਣੀ ਇਸ ਕਵਿਤਾ ਰਾਹੀਂ ਦਰਿਆ ਨੂੰ ਕੂਜ਼ੇ 'ਚ ਬੰਦ ਕਰ ਦਿੱਤਾ ਹੈ। ਆਫਤਾਬ ਸਾਹਿਬ ਨੇ ਬਹੁਤ ਹੀ ਖੂਬਸੂਰਤ ਇਹਦੀ ਐਕਸਪਲੇਨੇਸ਼ਨ ਦਿੱਤੀ ਹੈ ਔਰਤ ਦੇ ਹਵਾਲੇ ਨਾਲ, ਔਰ ਮੈਂ ਵੀ ਉਹਨੂੰ ਸੈਕਿੰਡ ਕਰਾਂਗੀ। ਲੇਕਿਨ ਮੈਂ ਇਹਨੂੰ ਥੋੜ੍ਹੇ ਜਿਹੇ ਹੋਰ ਪਰਸਪੈਕਟਿਵ 'ਚ ਵੀ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਇਹਨੂੰ ਬਹੁਤ ਵੱਡਾ ਇੱਕ ਟੌਪਿਕ ਹੈ ਜਿਹਨੂੰ ਕੰਸਾਈਜ਼ਲੀ ਪੇਸ਼ ਕੀਤਾ ਹੈ, ਔਰ ਇਹੀ ਤੁਹਾਡਾ ਕਮਾਲੇ ਫਨ ਹੈ। ਅਸੀਂ ਇਸ ਨਜ਼ਮ ਨੂੰ ਔਰਤ ਦੇ ਨਾਂ ਨਾਲ ਜੋੜਦਿਆਂ ਹੋਇਆਂ, ਜਿਹੜੀ ਕਿ ਅਮੂਮੀ ਤੌਰ 'ਤੇ ਸਾਨੂੰ ਔਰਤ ਹਮੇਸ਼ਾ ਇੱਕ ਮਜ਼ਲੂਮੀਅਤ ਦਾ ਸਿੰਬਲ ਹੀ ਸਮਝਿਆ ਸੀ, ਉਹਨੂੰ ਜਾਣਿਆ ਜਾਂਦਾ ਹੈ। ਤੇ ਸਾਨੂੰ ਸਾਰੀ ਨਜ਼ਮ ਜਿਹੜੀ ਹੈ ਨਾ, ਅਸੀਂ ਅਗਰ ਔਰਤ ਦੇ ਪਰਸਪੈਕਟਿਵ ਨਾਲ ਦੇਖਦੇ ਹਾਂ ਤੇ ਸਾਨੂੰ ਸਮਝ ਆ ਜਾਂਦੀ ਹੈ। ਇੱਕ ਮਜ਼ਲੂਮ ਔਰਤ ਦੀ ਫਰਿਆਦ ਉਸ ਸਿਸਟਮ ਦੇ ਖਿਲਾਫ ਜਿਹੜਾ ਸਾਡੇ ਮਾਸ਼ਰੇ ਨੂੰ ਲੈ ਕੇ ਚੱਲ ਰਿਹਾ ਹੈ। ਮੈਂ ਸਮਝਦੀ ਹਾਂ ਕਿ ਔਰਤ ਨੂੰ ਜਦੋਂ ਪੇਸ਼ ਕੀਤਾ ਜਾਂਦਾ ਹੈ ਇੱਕ ਅਲਾਮਤ ਦੇ ਤੌਰ ਤੇ ਉਹ ਰਿਪਰੈਜ਼ੈਂਟੇਟਿਵ ਹੁੰਦੀ ਹੈ ਪੂਰੇ ਸਮਾਜ ਦੀ। ਔਰਤ ਜਦੋਂ ਤਕਲੀਫ 'ਚ ਹੋਏਗੀ, ਉਹਦਾ ਮਤਲਬ ਹੈ ਕਿ ਸਾਡਾ ਪੂਰੀ ਸੁਸਾਇਟੀ, ਸਾਡਾ ਸਮਾਜ ਉਹਦੇ ਵਿੱਚ ਪੇਨ ਹੈ, ਉਹ ਤਕਲੀਫ ਦੇ ਹੈ। ਤੇ ਓਬਵੀਅਸਲੀ ਉਸ ਸਿਸਟਮ ਦੀ ਵਜ੍ਹਾ ਨਾਲ ਜਿਹੜਾ ਕਿ ਸਾਡੇ ਮਾਸ਼ਰੇ 'ਚ ਰਨ ਕਰ ਰਿਹਾ ਹੈ, ਔਰ ਉਹ ਸਿਸਟਮ ਦੇ ਜਿਹੜੇ ਫੀਚਰਸ ਨੇ, ਯਾਨੀ ਓਪਰੈਸਿਵ ਹੈ, ਇਨਜਸਟਿਸ ਹੈ, ਇਨਇਕੁਐਲਿਟੀ ਹੈ, ਰੇਸਿਜ਼ਮ ਹੈ, ਜੈਂਡਰ ਹੈ, ਸੈਕਸ਼ੂਅਲ ਓਰੀਐਂਟੇਸ਼ਨ ਹੈ, ਔਰ ਬਹੁਤ ਹੱਦ ਤੱਕ ਰਿਲੀਜਨ ਜਿਹੜਾ ਹੈ ਉਹ ਸਾਡੇ ਇਸ ਸੁਸਾਇਟੀ ਨੂੰ ਸਫੋਕੇਟਡ ਕਰ ਰਿਹਾ। ਔਰ ਉਹਦੀ ਵਜ੍ਹਾ ਨਾਲ ਜਿਹੜੀ ਮਜ਼ਲੂਮੀਅਤ ਹੈ ਨਾ, ਉਹ ਪ੍ਰਵਾਨ ਚੜ੍ਹ ਰਹੀ ਹੈ। ਮੈਂ ਇਸ ਨਜ਼ਮ ਦੇ ਰਾਹੀਂ ਇੱਕ ਔਰਤ ਦੀ ਮਜ਼ਲੂਮੀਅਤ ਨੂੰ ਦੇ ਰਾਹੀਂ ਤੇ ਉਹਨੂੰ ਵੇਖ ਰਹੀ ਹਾਂ, ਲੇਕਿਨ ਮੈਂ ਉਸ ਪੂਰੀ ਸੁਸਾਇਟੀ ਨੂੰ ਵੇਖ ਰਹੀ ਹਾਂ ਜੋ ਕੁਛ ਇਸ ਸੁਸਾਇਟੀ ਵਿੱਚ ਹੋ ਰਿਹਾ ਹੈ। ਤੇ ਮਨਦੀਪ ਜੀ ਦਾ ਕਮਾਲ ਹੈ ਕਿ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਬਹੁਤ ਆਸਾਨ ਅੱਖਰਾਂ ਰਾਹੀਂ ਮੁਤਾਸਰ ਕੁਨ ਮੈਟਾਫਰਸ ਨੂੰ ਇਸਤੇਮਾਲ ਕਰਕੇ ਇਸ ਸੁਸਾਇਟੀ ਨੂੰ ਐਕਸਪੋਜ਼ ਕੀਤਾ ਹੈ, ਉਹਨੂੰ ਨੰਗਾ ਕੀਤਾ। ਸਵਾਲ ਜਵਾਬ ਰਾਹੀਂ ਉਹਨਾਂ ਨੇ ਉੱਥੇ ਤੱਕ ਅਪੜਨ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਅਸੀਂ ਅੱਜ ਖਲੋਤੇ ਹਾਂ। ਔਰ ਤੁਸੀਂ ਗਲੋਬਲ ਵਾਈਜ਼ ਵੀ ਇਹਨੂੰ ਵੇਖ ਲਓ ਨਾ ਕਿ ਸਾਡੀ ਸੁਸਾਇਟੀ ਦੇ ਵਿੱਚ ਕੀ ਹੋ ਰਿਹਾ ਹੈ, ਇਸ ਪੂਰੀ ਦੁਨੀਆ 'ਚ ਕੀ ਹੋ ਰਿਹਾ ਹੈ। ਜਿਹੜੇ ਬੇਗੁਨਾਹਾਂ ਦਾ ਲਹੂ ਹੈ ਨਾ, ਇਸ ਸੁਸਾਇਟੀ ਦੀ ਬੁਨਿਆਦਾਂ ਵਿੱਚ ਰਚ ਵਸ ਗਿਆ। ਇਹ ਦੁਨੀਆ ਜਿਹੜੀ ਹੈ ਨਾ, ਔਰ ਤੁਸੀਂ ਦੇਖੋ ਕਿ ਅਸੀਂ ਕਿੰਨੇ ਬੇਹਿੱਸ ਹੋ ਚੁੱਕੇ ਹਾਂ, ਔਰ ਇਹ ਮੁਆਸ਼ਰਾ ਸਾਡਾ ਜਿਹੜਾ ਹੈ ਉਹ ਬੇਹਿੱਸੀ ਨੂੰ ਪ੍ਰਵਾਨ ਚੜਾ ਰਿਹਾ ਹੈ। ਇਸ ਔਰਤ ਤੇ ਜਿਹੜਾ ਜ਼ੁਲਮ ਹੋ ਰਿਹਾ ਹੈ, ਬੱਚਿਆਂ ਤੇ ਜਿਹੜਾ ਜ਼ੁਲਮ ਹੋ ਰਿਹਾ ਹੈ, ਮਾਵਾਂ ਕੋਲੋਂ ਅਸੀਂ ਜੰਨਤ ਖੋ ਕੇ ਇਸ ਪੂਰੀ ਦੁਨੀਆ ਨੂੰ ਜਹੰਨਮ ਬਣਾ ਦਿੱਤਾ। ਕੀ ਕੁਛ ਹੋ ਰਿਹਾ ਇੱਥੇ? ਮਾਸੂਮ ਬੱਚੇ ਜਿਹੜੇ ਨੇ ਉਹ ਭੁੱਖ ਨਾਲ ਮਰ ਰਹੇ ਨੇ, ਬੰਬਾਂ ਦੀ ਥਰਥਰਾਹਟ ਹੈ, ਗੋਲੀਆਂ ਦੀ ਬੁਛਾੜ ਹੈ। ਇਹ ਸਾਰਾ ਕੁਛ ਜਿਹੜਾ ਹੈ ਨਾ, ਇਸ ਦੁਨੀਆ ਨੂੰ ਜਹੰਨਮ ਬਣਾ ਰਿਹਾ। ਯੂਕਰੇਨ ਹੈ, ਫਲਸਤੀਨ, ਸੁਡਾਨ, ਇਹਦੇ ਸਭ 'ਚ ਕੀ ਕੁਛ ਹੋ ਰਿਹਾ। ਮੈਂ ਸਮਝਦੀ ਹਾਂ ਕਿ ਸਾਡੀਆਂ ਮਾਵਾਂ ਕੋਲੋਂ ਉਹਨਾਂ ਦੇ ਪੈਰਾਂ ਦੇ ਥੱਲੋਂ ਜੰਨਤ ਕੱਢ ਕੇ ਅਸੀਂ ਕੀ ਅੱਗ ਨਹੀਂ ਧਰ ਰਹੇ?
ਤੇ ਮਨਦੀਪ ਜੀ ਨੇ ਬਿਲਕੁਲ ਆਪਣੀ ਨਜ਼ਮ ਦੇ ਵਿੱਚ ਇਹੀ ਸਭ ਕੁਝ ਦੱਸਿਆ। ਔਰ ਫਿਰ ਸਭ ਤੋਂ ਵੱਡਾ ਜ਼ੁਲਮ ਇਹ ਹੈ ਕਿ ਅਸੀਂ ਉਹਨਾਂ ਨੂੰ ਬੋਲਣ ਵੀ ਨਹੀਂ ਦੇ ਰਹੇ, ਇਤਜਾਜ ਕਰਨ ਦਾ ਹੱਕ ਵੀ ਅਸੀਂ ਖੋਹ ਲਿਆ ਉਹਨਾਂ ਕੋਲੋਂ। ਉਹ ਆਪਣੀ ਲਾਸ਼ਾਂ ਨੂੰ ਦਫਨਾ ਰਹੇ ਨੇ, ਲੇਕਿਨ ਅਸੀਂ ਉਹਨਾਂ ਨੂੰ ਰੋਣ ਦਾ ਹੱਕ ਵੀ ਨਹੀਂ ਦੇ ਰਹੇ। ਤੇ ਮਨਦੀਪ ਜੀ ਨੇ ਇਸ ਨਜ਼ਮ ਦੇ ਰਾਹੀਂ ਇੱਕ ਔਰਤ ਦੇ ਜ਼ੁਲਮ ਨੂੰ ਬਿਆਨ ਕੀਤਾ ਹੈ, ਪੂਰੀ ਸੁਸਾਇਟੀ ਦੇ ਜ਼ੁਲਮ ਨੂੰ, ਪੂਰੀ ਦੁਨੀਆ ਦੇ ਜ਼ੁਲਮ ਨੂੰ। ਮੈਂ ਤੇ ਇੱਕ ਬਹੁਤ ਇਮੋਸ਼ਨਲ ਹੋ ਕੇ ਇਸ ਨਜ਼ਮ ਨੂੰ ਸੁਣਿਆ, ਪੜ੍ਹਿਆ, ਤੇ ਮੈਂ ਸਮਝਨੀ ਹੈ ਕਿ ਮਨਦੀਪ ਜੀ ਤੁਹਾਨੂੰ ਢੇਰੋਂ ਢੇਰ ਮੁਬਾਰਕਬਾਦ ਹੋਏ ਕਿ ਤੁਸੀਂ ਸਾਨੂੰ ਇਹ ਸੋਚਣ ਤੇ ਮਜਬੂਰ ਕਰਤਾ ਹੈ ਕਿ ਸ਼ਾਇਦ ਅਸੀਂ ਸਾਰੇ ਵੀ ਇਸ ਜ਼ੁਲਮ ਦਾ ਹਿੱਸਾ ਹੈ, ਔਰ ਬਲਕਿ ਅਸੀਂ ਚੁੱਪ ਰਹਿ ਕੇ ਉਸ ਜ਼ੁਲਮ ਦੇ ਨਾਲ, ਉਸ ਜ਼ਾਲਮ ਦੇ ਨਾਲ ਹੀ ਖੜੇ। ਬਸ ਮੈਂ ਨਹੀਂ ਕਹਿਣਾ ਚਾਹਾਂਗੀ, ਔਰ ਤੁਹਾਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਦਾਂਗੀ ਕਿ ਤੁਸੀਂ ਸਾਡੀ ਸੰਗਤ ਦਾ ਹਿੱਸਾ ਬਣੇ ਔਰ ਸਾਨੂੰ ਇੰਨੀ ਅੱਛੀ, ਇੰਨੀ ਪਾਵਰਫੁਲ ਨਜ਼ਮ ਤੁਸੀਂ ਸਾਨੂੰ ਦਿੱਤੀ, ਅਸੀਂ ਉਹਨੂੰ ਸੁਣਿਆ ਔਰ ਇੰਜੋਏ ਕੀਤਾ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਤੁਸੀਂ ਤੇ ਵਾਕਈ ਇਮੋਸ਼ਨਲ ਕਰਤਾ ਤੇ ਬਹੁਤ ਵਧੀਆ ਗੱਲਬਾਤ ਜੀ। ਹੁਣ ਜੀ, ਹਾਂਜੀ ਡਾਕਟਰ ਲੀਜ਼ੀਆ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਮ ਸੌਰੀ, ਮੈਂ ਨਾ ਟਰੈਵਲ ਚ ਹਾਂ, ਮੈਂ ਥੋੜੀ ਦੇਰ ਤੱਕ ਪਹੁੰਚ ਜਾਵਾਂਗੀ ਘਰ, ਫਿਰ ਮੈਂ ਗੱਲ ਕਰਾਂਗੀ ਲਾਸਟ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ। ਹਾਂਜੀ, ਹੁਣ ਕੌਣ ਸਾਡੇ ਦੋਸਤ ਮਿੱਤਰ ਗੱਲ ਕਰਨਗੇ ਜੀ? ਮੈਦਾਨ ਚ ਆ ਜਾਓ। ਅਦਿਤਾ ਮਾਨ ਜੀ, ਤੁਸੀਂ ਕਰੋ ਗੱਲ। ਹਾਂਜੀ ਅਦਿਤ ਸਰ, ਮੈਨੂੰ ਤਾਂ ਬਹੁਤ ਘੱਟ ਨੌਲੇਜ ਹੈ ਇਹਨਾਂ ਚੀਜ਼ਾਂ ਬਾਰੇ, ਮੈਂ ਤਾਂ ਸਿੱਖ ਰਿਹਾ ਜੀ, ਬਟ ਤੁਹਾਡੇ ਸਭ ਦੇ ਇੰਨੇ ਐਕਸਪਰਟਸ ਦੇ ਵਿਊਜ਼ ਦੇ ਵਿੱਚ ਮੈਂ ਕੀ ਬੋਲਾਂਗਾ। ਮੈਂ ਤਾਂ ਛੋਟਾ ਬੱਚਾ ਕਿ ਬਿਲਕੁਲ ਹੀ ਮਤਲਬ ਬਹੁਤ ਸੀਰੀਅਸ ਔਰ ਬਹੁਤ ਰੈਲੇਵੈਂਟ ਇਸ਼ੂਜ਼ ਇਹਨਾਂ ਨੇ ਰੇਜ਼ ਕਰ ਦਿੱਤੇ ਹੈਗੇ ਅਬਾਊਟ ਜੋ ਵਿਮਨ ਦੀ ਪੋਜੀਸ਼ਨ ਹੈ ਸਾਡੀ ਸਬ ਕੰਟੀਨੈਂਟ ਦੇ ਵਿੱਚ, ਉਹ ਔਰ ਕਦ ਜਾ ਕੇ ਠੀਕ ਹੋਏਗੀ। ਮਤਲਬ ਉਹ ਵਰੀ ਦਾ ਸੋਰਸ ਹੀ ਹੈ ਕਿ ਸਾਰਾ ਕੰਮ ਕਰਦੀਆਂ ਨੇ ਲੇਡੀਜ਼ ਦੋਨੋਂ ਪਾਸੇ, ਬਲਕਿ ਥਰੂ ਆਊਟ ਸਬ ਕੰਟੀਨੈਂਟ ਦੇ ਵਿੱਚ, ਔਰ ਉਹਦੇ ਬਾਵਜੂਦ ਉਹਨਾਂ ਨੂੰ ਨਾ ਤਾਂ ਵੇਜਿਸ, ਕਦੀ ਤਨਖਾਹਾਂ, ਸੈਲਰੀਜ਼ ਬਰਾਬਰ ਮਿਲਦੀਆਂ ਨੇ, ਨਾ ਘਰ ਦੇ ਵਿੱਚ ਟ੍ਰੀਟਮੈਂਟ ਠੀਕ ਹੁੰਦੀ ਹੈ। ਔਰ ਉਹਦੇ ਬਰਕਸ ਮਤਲਬ ਸਾਡੇ ਸਾਰੇ ਗੁਰੂਆਂ ਨੇ, ਪੈਗੰਬਰਾਂ ਨੇ ਕਿਹਾ ਹੈ ਕਿ ਬਈ ਰਿਸਪੈਕਟ ਦਿਓ, ਜਿਹਨੇ ਰਾਜੇ ਜੰਮੇ, ਬੱਚੇ ਜੰਮੇ, ਮਤਲਬ ਹੋਰ ਮਤਲਬ ਉਹ ਸੋਰਸ ਆਫ ਕ੍ਰੀਏਸ਼ਨ ਹੈ, ਤੇ ਉਹਨੂੰ ਇੰਨਾ ਡਿਸਰਿਗਾਰਡ ਕਰਨਾ ਔਰ ਉਹਨੂੰ ਇਲ ਟ੍ਰੀਟ ਕਰਨਾ, ਇਹ ਤਾਂ ਮਤਲਬ ਬਹੁਤ ਵੱਡਾ ਗੁਨਾਹ ਹੈ। ਤੋ ਇਹ ਮਤਲਬ ਆਪਾਂ ਵਾਰੀ ਉਹ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਪ੍ਰਤੱਖ ਆਉਂਦੀਆਂ ਨੇ, ਪਰ ਫਿਰ ਵੀ ਉਹਦੇ ਬਾਵਜੂਦ ਅਸੀਂ ਉੱਥੇ ਦੇ ਉੱਥੇ ਹੀ ਹੈਗੇ। ਅਵੇਅਰਨੈਸ ਤਾਂ ਆ ਰਹੀ ਹੈ ਜੀ, ਮਤਲਬ ਜੋ ਮੀਡੀਆ ਦੇ ਵਿੱਚ ਹੈ ਲੇਡੀਜ਼ ਦੀ ਅਵੇਅਰਨੈਸ, ਪਰ ਫਿਰ ਵੀ ਬਹੁਤ ਕੰਮ ਹੋਣ ਵਾਲਾ ਹੈ ਜੀ। ਮਤਲਬ ਕੋਈ ਮੁਕੱਦਮੇ 'ਚ ਫਸ ਜਾਏ ਲੇਡੀ ਤਾਂ ਕਚਹਿਰੀਆਂ 'ਚ ਸੁਣਵਾਈ ਨਹੀਂ ਹੈ, ਕਿਤੇ ਚਲੇ ਜਾਓ, ਜੇ ਆਦਮੀ ਨਾਲ ਨਹੀਂ ਹੋਏਗਾ ਤਾਂ ਲੋਕ ਉਹਨੂੰ ਸੀਰੀਅਸਲੀ ਲੈਣਗੇ। ਮਤਲਬ ਜੇ ਕਿਤੇ ਵੀ ਲੇਡੀ ਚਲੇ ਜਾਏ, ਇੱਕ ਜੈਂਟਸ ਨਾਲ ਜਾਏ ਬਿਨਾ, ਸਾਡੀ ਸੁਸਾਇਟੀ ਹਲੇ ਵੀ ਬਹੁਤ ਹਾਰਸ਼ ਹੈ। ਤੋ ਮਤਲਬ ਇਹਨਾਂ ਨੇ ਜੋ ਹਾਈਲਾਈਟ ਕੀਤੀਆਂ ਨੇ ਗੱਲਾਂ, ਐਟਲੀਸਟ ਇਹ ਸੁਣ ਕੇ ਅਸੀਂ ਇਹ ਨਾ ਭੁੱਲੀਏ ਕਿ ਬਈ ਬਹੁਤ ਕੰਮ ਹੋਣ ਵਾਲਾ ਹੈ। ਤਾਂ ਮੈਂ ਤਾਂ ਇਹਨਾਂ ਨੂੰ ਮੁਬਾਰਕਬਾਦ ਹੀ ਦਿੰਦਾ ਕਿ ਬਈ ਇਹ ਹਾਈਲਾਈਟ ਇਹਨਾਂ ਨੇ ਕੀਤਾ ਜੀ ਇਹ ਇਸ਼ੂ, ਤੇ ਬਲਕਿ ਮੈਂ ਵੀ ਹੁਣ ਇਹਨਾਂ ਦਾ ਫੋਲੋਅਰ ਬਣ ਗਿਆ। ਮੈਨੂੰ ਇਹਨਾਂ ਬਾਰੇ ਪਤਾ ਨਹੀਂ ਸੀ, ਇਸ ਸੰਗਤ ਦੇ ਥਰੂ ਇਹਨਾਂ ਬਾਰੇ ਨੌਲੇਜ ਹੋਈ, ਤੇ ਸੰਗਤ ਤੋਂ ਬਾਅਦ ਵੀ ਮੈਂ ਇਹਨਾਂ ਨਾਲ ਬਣੇ ਰਹਾਂਗਾ। ਤੇ ਮੈਂ ਬਹੁਤ ਕਿਊਰੀਅਸ ਹਾਂ ਕਿ ਜੋ ਇਹ ਪੜ੍ਹਦੇ ਨੇ ਉਹਦੇ ਬਾਰੇ 'ਚ ਵੀ ਕੋਈ ਲਿਸਟ ਵਗੈਰਾ ਬਾਅਦ ਸ਼ੇਅਰ ਕਰ ਦੇਣ, ਤਾਂ ਮੇਰੇ ਵਰਗਿਆਂ ਦਾ ਵੀ ਕੁਛ ਅੰਡਰਸਟੈਂਡਿੰਗ ਪੰਜਾਬੀ ਲਿਟਰੇਚਰ ਦੀ ਇੰਪਰੂਵ ਹੋ ਜਾਏਗੀ। ਮੈਂ ਇਹਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਜੀ, ਤੇ ਥੈਂਕ ਯੂ ਜੀ। ਬਹੁਤ ਸ਼ੁਕਰੀਆ ਅਦਿਤਿਆ ਜੀ। ਇੱਕ ਤੇ ਤੁਹਾਡਾ ਨਾਮ ਬੜਾ ਸੋਹਣਾ ਹੈ ਅਦਿਤਿਆ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਮੈਂ ਜੇ ਬੱਚਾ ਹੈ, ਉਹ ਹਰ ਬੰਦੇ ਦੇ ਅੰਦਰ ਬੱਚਾ ਹੁੰਦਾ ਹੈ, ਭਾਵੇਂ ਉਹ ਬੁੱਢਾ ਹੀ ਹੋਵੇ, ਔਰ ਜਿਹੜਾ ਜਿਸ ਦੇ ਅੰਦਰ ਬੱਚਾ ਹੁੰਦਾ ਹੈ ਨਾ, ਉਹ ਬੜਾ ਪਿਓਰ ਬੰਦਾ ਹੁੰਦਾ ਹੈ, ਇਹ ਤੁਹਾਨੂੰ ਮੈਂ ਦੱਸਦਾ। ਤੇ ਬਹੁਤ ਸ਼ੁਕਰੀਆ ਤੁਹਾਡਾ ਹੀ, ਔਰ ਤੁਸੀਂ ਗੱਲਬਾਤ ਕੀਤੀ ਹੈ। ਹਾਂਜੀ, ਮੇਰੇ ਖਿਆਲ ਗੁਰਦਾਸ ਜੀ ਅੱਜ ਨਹੀਂ ਆਏ ਹੋਏ। ਸਹੀ ਸਾਹਿਬ ਹੈ ਨੇ ਜ਼ਮੀਨਾ ਜੀ, ਸਹੀ ਸਾਹਿਬ ਨੂੰ ਤੁਸੀਂ ਸਹੀ ਕਹੋ। ਸਾਹਿਬ ਹੈ ਨੇ ਮੇਰੇ ਖਿਆਲ, ਲੇਕਿਨ ਸਹੀ ਸਾਹਿਬ ਗੱਲ ਕਰੋਗੇ? ਮੇਰੇ ਖਿਆਲ 'ਚ ਉਹ ਕਹਿੰਦੇ ਸੀ ਮੈਂ ਸੁਣਾਂਗਾ। ਨਹੀਂ, ਮੈਂ ਹੈਗਾ ਹਾਂਜੀ ਹੈ ਨੇ। ਨਹੀਂ, ਮੈਂ keenly listening to the
discussion and the ਜੀ, poem. ਦੁੱਖ ਤੇ ਬੜਾ ਹੁੰਦਾ ਹੈ ਕਿ ਜਦੋਂ ਅਸੀਂ ਗੱਲ ਕਰਨੇ ਆ ਕਿ ਅਵੇਅਰਨੈਸ ਆ ਰਹੀ ਹੈ, ਸੋਸ਼ਲ ਮੀਡੀਆ ਆ ਰਿਹਾ ਹੈ ਔਰ ਹਰ ਬੰਦੇ ਤੱਕ ਗੱਲ ਪਹੁੰਚਦੀ ਵੀ ਪਈ ਹੈ, ਲੇਕਿਨ ਅਸੀਂ ਨੁਸਖੇ ਤੇ ਸਾਰਾ ਜ਼ੋਰ ਹੈਗਾ, ਦਵਾਈ ਤੇ ਨਹੀਂ ਹੈਗਾ। ਕਿ ਉਹ ਜਿਹੜੀ ਮਾਨਤਾ ਹੈ ਜਿਹੜੀ ਕਿ ਇੱਕ ਔਰਤ ਨੂੰ ਮਿਲਣੀ ਚਾਹੀਦੀ ਹੈ ਔਰ ਹਜ਼ਾਰਾਂ ਸਾਲਾਂ ਤੋਂ ਜਿਹੜੀ ਉਹਦੇ ਕੋਲੋਂ ਮਾਨਤਾ ਖੋਈ ਗਈ ਹੈ, ਉਹ ਇਸ ਤੱਕ ਅਸੀਂ ਵਾਪਸ ਨਹੀਂ ਕਰ ਪਾ ਰਹੇ। ਔਰ ਇਹਦਾ ਸਾਰਾ ਜਿਹੜਾ ਭਾਰ ਨਾ ਉਹ ਸਾਡੇ ਮਰਦਾਂ ਤੇ ਆਉਂਦਾ। ਤੇ ਆਈਡੈਂਟੀਫਿਕੇਸ਼ਨ ਜਿਹੜੀ ਇਹਨਾਂ ਨੇ ਕੀਤੀ ਇਸ਼ੂਜ਼ ਦੀ, ਦੇ ਆਰ ਵੈਰੀ ਮਚ ਬਰਨਿੰਗ ਇਸ਼ੂਜ਼ ਫॉर thousands of years। ਔਰ I don't know how long it will take for them to restore their integrity and gracefulness। ਲੇਕਿਨ ਹੈ ਕਿ ਕਿਸੇ ਵੀ ਬਿਮਾਰੀ ਦੀ ਇਲਾਜ ਤੋਂ ਪਹਿਲੇ ਦੀ ਡਾਇਗਨੋਸਿਸ ਬੜੀ ਜ਼ਰੂਰੀ ਹੁੰਦੀ ਹੈ। ਸੋ ਇਹ ਸਾਡੇ ਲਿਖਾਰੀਆਂ ਦੀ ਬੜੀ ਅੱਛੀ ਗੱਲ ਹੈ ਕਿ ਉਹ ਡਾਇਗਨੋਸ ਬਿਲਕੁਲ ਠੀਕ ਕਰਦੇ ਪਏ ਨੇ। ਤੇ ਉਹਦੇ ਬਾਅਦ ਬਿਮਾਰੀ ਦਾ ਠੀਕ ਹੋਣ ਤੇ ਟਾਈਮ ਕਿੰਨਾ ਲੱਗਦਾ ਹੈ, ਇਹ ਤੇ ਕਿਸੇ ਦੇ ਕੰਟਰੋਲ 'ਚ ਨਹੀਂ ਹੁੰਦਾ। ਸੋ ਇਹ ਬਹੁਤ ਅੱਛਾ ਇਸ਼ੂ ਇਹਨਾਂ ਨੇ ਰੇਜ਼ ਕੀਤਾ। ਔਰ ਆਈ ਫੈਲਟ ਸੈਡ, ਮੈਂ ਬੋਲਣਾ ਇਸ ਵਾਸਤੇ ਨਹੀਂ ਚਾਹ ਰਿਹਾ ਸਾਂ ਕਿ ਮੈਂ ਆਪਣੇ ਆਪ ਨੂੰ ਉਸ ਮੇਲ ਸ਼ੋਵਿਨਿਜ਼ਮ ਦਾ ਹਿੱਸਾ ਸਮਝਣਾ ਵਾ ਜਿਹਦੇ 'ਚ ਐਕਸਪ੍ਰੈਸ਼ਨ ਜਿਹਦੇ ਨਾਂ ਤੇ ਜਿਹਦੇ ਥੱਲੇ ਹੈ ਸਾਰਾ ਓਪਰੇਸ਼ਨ ਚੱਲਦਾ ਪਿਆ ਹੋ ਰਿਹਾ। ਸੋ ਬਹੁਤ ਅੱਛੀ ਨਜ਼ਮ ਸੀ ਔਰ it really saddened me to listen to the deepest voices of the oppressions on women। ਕਿ ਬਸ ਮੈਂ ਨਾ ਕਰਾਂ ਸੀ ਦੱਸੇ ਮੈਂ ਬੜਾ ਗਿਲਟੀ ਫੀਲ ਕਰਨਾ ਮੈਂ ਬੜਾ ਸੁਣ ਕੇ। ਤੁਸੀਂ ਕਹਿ ਰਹੇ ਸੀ ਮੈਂ ਸੁਣਾਂਗਾ, ਮੈਂ ਗੱਲ ਨਹੀਂ ਕਰਾਂਗਾ, ਤੁਸੀਂ ਕਹਿ ਰਹੇ ਸੀ। ਲੇਕਿਨ ਕੋਈ ਗੱਲ ਨਹੀਂ ਸਈਦ ਸਾਹਿਬ, ਕੋਈ ਗੱਲ ਨਹੀਂ, ਹੌਸਲਾ ਹੋਣਾ ਚਾਹੀਦਾ ਹੈ ਤੇ ਐਸਾ ਹੀ ਹੌਲੀ ਹੌਲੀ ਕੰਮ ਸੁਧਰਨਗੇ। ਤੇ ਮੇਰੀ ਬੁੱਢੀ ਦੀ ਰਾਏ ਮੇਰੀ ਰਾਏ ਤੋਂ ਥੋੜੀ ਡਿਫਰੈਂਟ ਹੋਏਗੀ। ਥੈਂਕ ਯੂ, ਮੁਬਾਰਕਬਾਦ ਜੀ, ਬਹੁਤ ਸ਼ੁਕਰੀਆ ਸਈਦ ਜੀ, ਬਹੁਤ ਸ਼ੁਕਰੀਆ ਸਈਦ ਸਾਹਿਬ ਜੀ। ਹਾਂਜੀ ਜ਼ੁਬੈਰ ਜੀ, ਤੁਸੀਂ ਕੁਛ ਆਪਣੇ ਹਾਂਜੀ ਮੈਂ ਕਰੋ। ਆਪਣਾ ਮਨਦੀਪ ਜੀ ਦਾ ਉਹਨਾਂ ਨੇ ਡਾਕਟਰ ਲੀਜ਼ੀਆ ਨੇ ਮੈਨੂੰ ਇੰਟਰੋਡਕਸ਼ਨ ਕਰਾਇਆ ਸੀ ਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਨੇ ਮੈਨੂੰ ਕਾਫੀ ਨਜ਼ਮਾਂ ਭੇਜੀਆਂ ਸੀ। ਔਰ ਜਿਹੜਾ ਹੈ ਦੂਸਰਾ ਕੀ ਕਹਿੰਦੇ ਆ ਤੁਸੀਂ ਉਹ ਪ੍ਰੋਜ਼ ਨੂੰ, ਉਹ ਜਿਹੜਾ ਤੁਸੀਂ ਪ੍ਰੋਜ਼ ਜਿਹੜੀ ਲਿਖਦੇ ਹੋ ਤੁਸੀਂ, ਉਹਨੂੰ ਕੁਛ ਨਾਂ ਰੱਖਿਆ ਤੁਸੀਂ ਉਹਦਾ? ਵਾਰਤਕ ਹਾਂਜੀ, ਵਾਰਤਕ ਵੀ ਇਹਨਾਂ ਨੇ ਮੈਨੂੰ ਭੇਜੀਆਂ ਸੀ। ਇੱਕ ਦੋ ਪੈਰਾਗ੍ਰਾਫ ਸੀ ਤੇ 5-6 ਨਜ਼ਮਾਂ ਭੇਜੀਆਂ ਸੀ। ਉਹ ਸਾਰੀ ਨਜ਼ਮਾਂ ਬਹੁਤ ਸ਼ਾਨਦਾਰ ਸਨ ਤੇ ਅੱਜ ਇਹਨਾਂ ਨੇ ਤਾਰਫ ਕਰਾਇਆ ਤੇ ਮੈਨੂੰ ਪਤਾ ਲੱਗਾ। ਮੈਂ ਤੇ ਸਮਝ ਰਿਹਾ ਸੀ ਬੜੇ ਵੱਡੇ ਕੋਈ ਠੀਕ ਠਾਕ ਪ੍ਰੋਫੈਸਰ ਨੇ, ਕਿਸੇ ਯੂਨੀਵਰਸਿਟੀ 'ਚ ਪੜ੍ਹਾ ਰਹੇ ਨੇ, ਕਿਉਂਕਿ ਨਜ਼ਮਾਂ ਇਹਨਾਂ ਦੀਆਂ ਬਹੁਤ ਮਾਡਰਨ ਨੇ ਔਰ ਉਹਦੇ ਵਿੱਚ ਬੜੀ ਮਾਡਰਨ ਸੈਂਸੀਬਿਲਿਟੀ ਜਿਹੜੀ ਹੈ, ਸੰਵੇਦਨਾ ਜਿਹਨੂੰ ਇਹਨਾਂ ਨੇ ਕਿਹਾ ਜੀ, ਉਸ ਦਰਦ ਦਾ ਅਹਿਸਾਸ ਜਿਹੜਾ ਹੈ ਉਹ ਉਹਦੇ 'ਚ ਮੌਜੂਦ ਹੈ। ਨਜ਼ਮ ਇਹਨਾਂ ਦੀ ਬਹੁਤ ਸੋਹਣੀ ਹੈ। ਨਜ਼ਮ ਨੂੰ ਇਹਨਾਂ ਨੇ ਜਿਹੜਾ ਹੈ ਇੱਕ ਸ਼ਾਇਰਾ ਬਣਾ ਕੇ ਨਹੀਂ ਲਿਖਿਆ, ਬਲਕਿ ਪੂਰੀ ਜਿਹੜੀ ਜ਼ਨਾਨੀ ਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵੂਮਨ ਫੋਕ, ਉਹਨੂੰ ਉਹਦਾ ਆਪਣੇ ਆਪ ਨੂੰ ਉਹਦਾ ਰਿਪਰੈਜ਼ੈਂਟੇਟਿਵ ਬਣਾ ਕੇ ਤੇ ਪੂਰੀ ਜਿਹੜੀ ਵੈਸੇ ਆਫਤਾਬ ਸਾਹਿਬ ਨੇ ਔਰ ਤਰਲਤ ਜੀ ਨੇ ਬਹੁਤ ਅੱਛੀ ਬੇਸ਼ਾਨਦਾਰ ਗੁਫ਼ਤਗੂ ਕੀਤੀ ਹੈ, ਅਦੀਅਤਾ ਜੀ ਨੇ ਵੀ ਔਰ ਸਈਦ ਸਾਹਿਬ ਨੇ ਵੀ, ਕਿ ਉਹ ਜਿਹੜਾ ਪੂਰੀ ਪੈਟਰੀਆਰਕੀ ਹੈ ਜਿਹੜੀ ਹੈ ਉਹਨਾਂ ਨੇ ਸਵਾਲ ਪਾਇਆ। ਪੂਰੀ ਨਜ਼ਮ ਜਿਹੜੀ ਹੈ ਇੱਕ ਕੁਐਸਚਨ ਹੈ ਕਿ ਐਸਾ ਕੀ ਕਰੋਗੇ ਜੇ ਇਹ ਹੋ ਜਾਏਗਾ ਤੇ ਫਿਰ ਕੀ ਕਰੋਗੇ, ਇਸ ਤਰ੍ਹਾਂ ਹੋ ਜਾਏਗਾ ਤੇ ਫਿਰ ਤੁਹਾਡਾ ਕੀ ਬਣੇਗਾ। ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਤਾਰੀਖ ਹੈ, ਜਿਹੜੀ ਔਰਤ ਦੀ ਸਪਰੈਸ਼ਨ ਦੀ ਤਾਰੀਖ ਹੈ, ਉਹਨੂੰ ਦਬਾਉਣ ਦੀ ਜਿਹੜੀ ਤਾਰੀਖ ਹੈ, ਉਹਨੂੰ ਉਹ ਲੈ ਕੇ ਆਏ ਨੇ। ਔਰ ਇਹ ਵਾਕਈ ਇਹਨਾਂ ਨੇ ਕਿਹਾ ਜੀ ਉਹ ਔਰਤ ਨਜ਼ਰ ਨਹੀਂ ਆਉਂਦੀ, ਉਹਦਾ ਨਿਸ਼ਾਨ ਨਹੀਂ ਮਿਲਦਾ, ਵਾਕਈ ਨਿਸ਼ਾਨ ਨਹੀਂ ਮਿਲਦਾ ਉਹਦਾ।
ਔਰ ਇੱਕ ਵੇਲਾ ਸੀ ਕਿ ਔਰਤਾਂ ਯੂਰਪ 'ਚ ਤੁਸੀਂ ਔਰਤਾਂ ਆਈਆਂ ਤਾਂ ਉਹਨਾਂ ਨੇ ਮਰਦਾਂ ਦੇ ਨਾਂ ਦੇ ਉੱਤੇ ਲਿਖਿਆ। ਜਾਰਜ ਇਲੀਅਟ ਇੱਕ ਬੜਾ ਵੱਡੀ ਨਾਵਲਿਸਟ ਹੈ, ਉਹ ਐਕਚੁਅਲੀ ਫੀਮੇਲ ਹੈਗੀ ਸੀ, ਉਹਨੇ ਆਪਣਾ ਨਾਂ ਜਾਰਜ ਇਲੀਅਟ ਰੱਖ ਲਿਆ ਕਿ ਪਤਾ ਨਹੀਂ ਲੋਕੀ ਮੈਨੂੰ ਜਿਹੜਾ ਹੈ ਉਹ ਪਹਿਚਾਣਨ। ਇਸ ਤਰ੍ਹਾਂ ਸਾਡੇ ਸਾਰੇ ਜਿੰਨੀ ਵੀ ਸਾਡੀ ਫੋਕ ਪੋਇਟਰੀ ਹੈ, ਲੋਕ ਗੀਤ ਨੇ, ਉਹਨਾਂ ਦਾ ਕੋਈ ਲਿਖਾਰੀ ਨਹੀਂ ਹੈ, ਕੋਈ ਕਿਸੇ ਲਿਖਾਰੀ ਦਾ ਨਾਂ ਨਹੀਂ ਆਉਂਦਾ ਉਹਦੇ, ਲੇਕਿਨ ਉਹ ਸਾਰੀ ਜਿਹੜੀ ਫੋਕ ਪੋਇਟਰੀ ਹੈ, ਜਿਹੜੀ ਮਰਜ਼ੀ ਤੁਸੀਂ ਪੜ੍ਹੋ, ਉਹਦੇ ਵਿੱਚ ਜਿਹੜੀ ਹੈ ਔਰਤ ਜਿਹੜੀ ਹੈ ਜ਼ਨਾਨੀ, ਉਹ ਗੱਲ ਕਰ ਰਹੀ ਹੈ ਔਰ ਉਹ ਸਾਰੀ ਔਰਤਾਂ ਨੇ ਲਿਖੀ ਔਰ ਉਹ ਔਰਤ ਦੇ ਇਸ਼ਕ ਵਿੱਚ ਹੈ। ਫਿਰ ਜਦੋਂ ਇਹ ਭਰਤੀਆਂ ਸ਼ੁਰੂ ਹੋਈਆਂ, ਸਾਡੇ ਬੰਦੇ ਫੌਜੀ ਜਾਣ ਲੱਗੇ, ਇੰਨੀ ਜ਼ਿਆਦਾ ਸ਼ਾਨਦਾਰ ਪੋਇਟਰੀ ਔਰਤਾਂ ਨੇ ਕੀਤੀ ਹੈ। ਗੱਡੀ ਸਟੇਸ਼ਨ ਤੇ ਆ ਗਈ, ਮਾਈ ਮੇਰਾ ਨਹੀਂ ਆਇਆ, ਫਿਰ ਗੱਡੀਏ ਮਰ ਜਾਣੀ ਹੈ, ਤੂੰ ਮੇਰਾ ਮਾਈ ਲੈ ਕੇ ਜਾ ਰਹੀ ਹੈ। ਇਹ ਸਾਰੀਆਂ ਔਰਤਾਂ ਦੀ ਬੜੀ ਸ਼ਾਨਦਾਰ ਜਿਹੜੀ ਹੈ, ਉਹਨਾਂ ਨੇ ਫੋਕ ਪੋਇਟਰੀ ਸਾਰੀ ਹੈ ਹੀ ਫੀਮੇਲ। ਅਸੀਂ ਉਹਦਾ ਐਨਾਲਿਸਿਸ ਹੀ ਨਹੀਂ ਕੀਤਾ, ਅਸੀਂ ਉਹਦੇ ਸੋਸ਼ੀਓ ਪੋਲੀਟੀਕਲ ਫਿਲੋਸੋਫੀਕਲ ਜਿਹੜੀਆਂ ਡਾਇਮੈਂਸ਼ਨ ਸੀ ਉਹ ਡਿਸਕਵਰ ਨਹੀਂ ਕੀਤੀਆਂ। ਇਹਨਾਂ ਨੇ ਬੜੀ ਜਿਹੜੀ ਇਹਨਾਂ ਦੇ ਜਿਹੜੇ ਮੈਟਾਫਰਸ ਬਣਾਏ ਨੇ, ਇਹਨਾਂ ਨੇ ਜਿਹੜੀ ਇਹਨਾਂ ਦੀ ਰਮਜ਼ਾਂ ਬਣਾਈਆਂ ਨੇ, ਇਹਨਾਂ ਨੇ ਬੜੀਆਂ ਬਰੀਕ ਬੜੀਆਂ ਸ਼ਾਨਦਾਰ ਨੇ, ਬੜੀਆਂ ਨਰਮ ਨੇ ਕਿ ਇਸ ਤਰ੍ਹਾਂ ਹੋਏਗਾ, ਇਸ ਤਰ੍ਹਾਂ। ਹਾਲਾਂਕਿ ਉਹ ਵਾਇਲੈਂਸ ਨੂੰ ਵੀ ਲਿਖ ਰਹੇ ਨੇ, ਲਹੂ ਦਾ ਵੀ ਜ਼ਿਕਰ ਕਰ ਰਹੇ ਨੇ, ਲੇਕਿਨ ਬੜੇ ਸਹਿਜ ਦੇ ਨਾਲ ਇਹਨਾਂ ਨੇ ਉਹ ਸਾਰਾ ਜਿਹੜੀ ਹੈ ਨਾ ਉਹ ਸ਼ਾਇਰੀ ਕੀਤੀ ਹੈ ਔਰ ਬੜੇ ਪੂਰੀ ਇੱਕ ਕੰਪਲੀਟ ਜਿਹੜੀ ਹੈ ਪੋਇਮ ਹੈ, ਇੱਕ ਕੰਪਲੀਟ ਹਿਸਟਰੀ ਦੇ ਵਿੱਚ ਵੀ ਜਾਂਦੇ ਨੇ ਉਹ। ਔਰ ਉਹ ਜਿਹੜੀ ਹੋਂਦ ਹੈ ਉਹਦੀ ਫਿਲੋਸੋਫੀਕਲ, ਉਹਦਾ ਜਿਹੜਾ ਹੋਵਣ ਹੈ, ਉਹਦਾ ਜਿਹੜਾ ਬੀਇੰਗ ਹੈ, ਉਹਨੂੰ ਵੀ ਦਿਖਾਉਂਦੇ ਨੇ। ਲਫ਼ਜ਼ਾਂ ਦਾ ਚੁਣਾਵ ਬਹੁਤ ਹੈ, ਸਿਰਫ 2 ਲਫ਼ਜ਼ ਹੀ ਸਾਨੂੰ ਸਮਝ ਨਹੀਂ ਆਏ, ਬਾਕੀ ਇਸ ਤਰ੍ਹਾਂ ਹੀ ਲੱਗਾ ਜਿਵੇਂ ਲਹਿੰਦੇ ਪੰਜਾਬ ਦੀ ਜਿਹੜੀ ਇਹ ਨਜ਼ਮ ਹੈ, ਕੋਈ ਓਪਰਾ ਹੋਰ ਕੋਈ ਸਾਨੂੰ ਲਫ਼ਜ਼ ਇਹਦੇ ਵਿੱਚ ਨਹੀਂ ਲੱਗਾ। ਤੇ ਮੈਂ ਇਹਨਾਂ ਨੂੰ ਜੀ ਆਇਆਂ ਕਰਨਾ ਆਪਣੀ ਸੰਗਤ 'ਚ, ਔਰ ਐਸਾ ਸਾਡੇ ਕੋਲ ਆਉਂਦੇ ਰਹਿਣਗੇ, ਸਾਡੇ ਨਾਲ ਤੁਸੀਂ ਰਾਬਤਾ, ਅਸੀਂ ਤੁਹਾਡਾ ਵਾਰਤਕ ਜਿਹੜਾ ਕਦੀ ਉਹ ਵੀ ਸੁਣਾਂਗੇ, ਜਿਹੜਾ ਤੁਸੀਂ ਵਾਰਤਕ ਲਿਖਦੇ ਹੋ ਉਹ ਵੀ ਸੁਣਾਂਗੇ। ਬਹੁਤ ਸੋਹਣੀ ਨਜ਼ਮ ਹੈ, ਬਹੁਤ ਜ਼ਬਰਦਸਤ ਹੈ। ਬਹੁਤ ਸ਼ੁਕਰੀਆ ਜ਼ੁਬੈਰ ਜੀ, ਬਹੁਤ ਸ਼ੁਕਰੀਆ। ਪਰ ਤੁਹਾਡੀ ਇਹ ਗੱਲ ਮੈਨੂੰ ਸਮਝ ਨਹੀਂ ਆਈ, ਤੁਸੀਂ ਕਿਹਾ ਕਿ ਮੈਂ ਸਮਝਿਆ ਕਿ ਤੁਸੀਂ ਪ੍ਰੋਫੈਸਰ ਹੋ ਮਨਦੀਪ ਜੀ ਤੋਂ, ਤੇ ਕੀ ਪ੍ਰੋਫੈਸਰ ਹੀ ਅੱਛੀਆਂ ਗੱਲਾਂ ਜਾਂ ਕਹਾਣੀ ਜਾਂ ਸ਼ਾਇਰੀ ਕਰ ਸਕਦੇ ਨੇ? ਉਹ ਕੋ ਐਡੀਟਰ ਵੀ ਨੇ, ਤੁਸੀਂ ਉਹਨਾਂ ਦਾ ਲਿਟਰੇਰੀ ਦੇਖੋ ਜਿਹੜਾ ਉਹਨਾਂ ਦਾ ਕੰਮ ਹੈ, ਤੇ ਉਸ ਹਵਾਲੇ ਨਾਲ ਤੇ ਠੀਕ ਹੈ। ਇੱਕ ਹਾਊਸ ਵਾਈਫ ਵੀ ਬੜਾ ਅੱਛੀ ਰਾਈਟਰ ਹੋ ਸਕਦੀ ਹੈ। ਤੇ ਮੇਰੇ ਖਿਆਲ 'ਚ ਇਹ ਗੱਲ ਜਿਹੜੀ ਹੈ ਨਾ ਕਿ ਸਿਰਫ ਪ੍ਰੋਫੈਸਰ, ਕਿਉਂਕਿ ਤੁਸੀਂ ਆਪ ਪ੍ਰੋਫੈਸਰ ਹੋ ਨਾ, ਰਿਟਾਇਰਡ ਪ੍ਰੋਫੈਸਰ ਹੋ, ਤਾਂ ਤੁਸੀਂ ਕਹਿ ਰਹੇ ਹੋ ਕਿ ਪ੍ਰੋਫੈਸਰ ਤੇ ਬਹਰਹਾਲ ਮਨਦੀਪ ਜੀ ਮੈਂ ਤੁਹਾਨੂੰ ਦੱਸਾਂ ਕਿ ਸਾਜਦ ਖਾਨ ਮੰਟੋ ਬਰਸਿਕ ਦਾ ਬਹੁਤ ਵੱਡਾ ਸ਼ਾਰਟ ਸਟੋਰੀ ਰਾਈਟਰ ਹੈ। ਉਹ ਸਿੰਪਲ ਮੈਟ੍ਰਿਕ ਸੀ ਔਰ ਫੈਜ਼ ਅਹਿਮਦ ਫੈਜ਼ ਜਿਹੜਾ ਸੀ ਨਾ ਉਹਦਾ ਸ਼ਾਗਿਰਦ ਵੀ ਸੀ, ਗਾਲਬਨ ਅੰਮ੍ਰਿਤਸਰ ਦੇ ਇੱਕ ਕਾਲਜ ਸੀ, ਤੇ ਉਹ ਅਕਸਰ ਜਿਹੜਾ ਨਾ ਕਲਾਸ ਚੋਂ ਗਾਇਬ ਵੀ ਰਹਿੰਦਾ ਸੀ ਔਰ ਪੜ੍ਹਾਈ ਤੋਂ ਉਹਦਾ ਦਿਲ ਉਚਾਟ ਹੈਗਾ ਸੀ, ਮਤਲਬ ਐਕੈਡੈਮਿਕ ਜਿਹੜੀ ਹੈ ਨਾ ਸਿਲੇਬਸ ਤੋਂ ਬਾਗੀ ਸੀ। ਲੇਕਿਨ ਉਹ ਬਰਸਿਕ ਦਾ ਉਸਤਾਦ ਬਹੁਤ ਜ਼ਿਆਦਾ ਐਗਜ਼ਾਮਪਲ। ਹਾਂਜੀ ਹਬੀਬ ਜਾਲਬ ਵੀ ਜਿਹੜੇ ਸੀ, ਉਹਨਾਂ ਕੋਲ ਕੋਈ ਸਿਗਨੇਚਰ ਨਹੀਂ ਸੀ, ਉਹਨਾਂ ਕੋਲ ਰੈਜ਼ਿਗਨੇਸ਼ਨ ਤੋਂ ਹੀ ਨਹੀਂ ਹੈਗੀ ਸੀ। ਕਿਉਂਕਿ ਡਿਗਰੀਆਂ ਜਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਨਹੀਂ ਹੁੰਦੀਆਂ ਕਿ ਉਹ ਬੜਾ ਇੱਕ ਆਲਮ ਫਾਜ਼ਲ ਡਿਗਰੀਆਂ ਲੈ ਕੇ। ਤੇ ਸਹੀ ਤੁਸੀਂ ਕਿਹਾ ਆਫਤਾਬ ਜੀ। ਹਾਂਜੀ ਡਾਕਟਰ ਲੀਜ਼ੀਆ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਕਿਉਂਕਿ ਸਾਡੇ ਕੋਲ ਟਾਈਮ ਵੀ ਹੁਣ ਥੋੜਾ ਜੀ ਜੀ ਹਾਂਜੀ ਬਸ ਮੈਨੂੰ 5 ਮਿੰਟ ਦੇ ਦਿਓ ਜੀ। ਮੈਂ ਜਸਟ ਨਾ ਅਜੇ ਪਹੁੰਚੀ ਸੀ, ਮੈਂ ਸੁਣ ਲਿਆ ਤੁਹਾਡੇ ਸਾਰਿਆਂ ਦਾ। ਮੈਨੂੰ ਲੱਗਦਾ ਕਿ ਸਾਰਿਆਂ ਨੇ ਬਹੁਤ ਅੱਛਾ ਆਲਰੇਡੀ ਕਰ ਲਿਆ ਉਹਦੇ ਤੇ ਜਿੰਨੀ ਕੁ ਮੇਰੀ ਇੱਕ ਛੋਟੀ ਜਿਹੀ ਸਮਝ ਇਹਦੇ ਚ ਬਣੀ ਹੈ ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ। ਐਕਚੁਅਲੀ ਜਦੋਂ ਕੋਈ ਵੀ ਜਿਹੜੀ ਕ੍ਰੀਏਟਿਵ ਰਾਈਟਿੰਗ ਕਿਸੇ ਵੀ ਸਮਾਜ ਦੀ, ਕਿਸੇ ਵੀ ਕਲਚਰ ਦੀ ਜਿਹੜੀ ਹੁੰਦੀ ਹੈ, ਉਹਦਾ ਜਿਹੜਾ ਪ੍ਰਭਾਵ ਹੈਗਾ ਉਹ ਸਿੱਧੇ ਤੌਰ ਤੇ ਲੇਖਕ ਦੇ ਉੱਪਰ ਪੈਂਦਾ।
ਔਰ ਮੈਡਮ ਨੂੰ ਚਲੋ ਮੈਂ ਕਾਫੀ ਲੰਬੇ ਸਮੇਂ ਤੋਂ ਜਾਣਦੀ ਹਾਂ, ਔਰ ਇਹਨਾਂ ਦੀ ਜਿਹੜੀ ਇਹ ਪੋਇਟਰੀ ਹੈ, ਅਗਰ ਮੈਂ ਇਹਨੂੰ ਜੋੜ ਕੇ ਦੇਖਾਂ ਆਪਣੇ ਹੁਣ ਦੇ ਟਾਈਮ ਪੀਰੀਅਡ ਦੇ ਵਿੱਚ ਲਿਆ ਕੇ, ਨੀਅਰ ਬਾਈ 80-90 ਦਾ ਜਿਹੜਾ ਸਾਡਾ ਟਾਈਮ ਪੀਰੀਅਡ ਰਿਹਾ, ਉਹਦੇ ਵਿੱਚ ਉਹ ਇੱਕ ਐਸਾ ਟਾਈਮ ਸੀ ਜਿਹਦੇ ਵਿੱਚ ਉਸ ਸਮੇਂ ਮਦਰ ਵੂਮ ਦੇ ਵਿੱਚ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਮਾਰੀਆਂ ਗਈਆਂ, ਜਿਹਦੇ ਕਰਕੇ ਪੰਜਾਬ ਦੀ ਸਾਡੀ ਜਿਹੜੀ ਓਵਰਆਲ ਰੇਸ਼ੋ ਆ ਉਹ ਬਹੁਤ ਜ਼ਿਆਦਾ ਘਟੀ ਹੈ। ਔਰ ਉਹ ਜਿਹੜਾ ਉਸ ਸਮੇਂ ਦਾ ਡਾਟਾ ਅਗਰ ਅਸੀਂ ਦੇਖੀਏ, ਜਿੰਨਾ ਸਾਡਾ ਲਾਸ ਹੋਇਆ ਇਸ ਮਸਲੇ 'ਚ, ਜਿਹੜਾ ਅਸੀਂ ਸਾਡੇ ਸਮਾਜ ਨੇ ਜਿਹੜਾ ਇੱਕ ਜੈਂਡਰ ਡਿਸਕ੍ਰਿਮੀਨੇਸ਼ਨ ਕੀਤਾ ਉਸ ਸਮੇਂ ਦੇ ਵਿੱਚ ਵੀ, ਉਹ ਅਜੇ ਵੀ ਚੱਲ ਰਿਹਾ ਏ। ਤੇ ਇਹ ਪੋਇਟਰੀ ਦਾ ਜਿਹੜਾ ਕੱਲਾ ਕੱਲਾ ਸ਼ਬਦ ਹੈ, ਉਹ ਅੱਜ ਉਸ ਸਾਰੇ ਕੀਤੇ ਹੋਏ ਕੰਮ ਦੀ ਗਵਾਹੀ ਇਹ ਭਰ ਰਿਹਾ ਏ ਕਿ ਅੱਜ ਦਾ ਜਿਹੜਾ ਦੌਰ ਜਿਸ ਵਿੱਚ ਦੀ ਅਸੀਂ ਅੱਜ ਚੱਲ ਰਹੇ ਹਾਂ, ਕਿਉਂਕਿ ਇਹ ਇੱਕ ਜਨਰੇਸ਼ਨ ਟੂ ਜਨਰੇਸ਼ਨ ਜਦੋਂ ਫਰਕ ਪੈਂਦਾ ਏ, ਤੇ ਅੱਜ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਲਾ ਲਓ ਜਿੰਨੇ ਵੀ ਸਾਡੇ ਸਮਾਜ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਅੱਜ ਵੀ ਕੁੜੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਮਿਲਦੀਆਂ। ਸਾਡੇ ਬਹੁਤ ਸਾਰੇ ਜਿਹੜੀ ਸਮਾਜ ਦੀ ਵਿਵਸਥਾ ਆ ਜਾਂ ਅਸੀਂ ਅੱਜ ਦੇਖ ਰਹੇ ਹਾਂ, ਉਹਨਾਂ ਦੇ ਵਿੱਚ ਵੀ ਇਸ ਟਾਈਮ ਤੇ ਕੁੜੀਆਂ ਦੀ ਇੰਨੀ ਕੁ ਸ਼ਾਰਟੇਜ ਆ ਰਹੀ ਹੈ, ਉਹਦੇ ਬਾਵਜੂਦ ਵੀ ਜਿਹੜੀ ਇਹ ਰੇਸ਼ੋ ਹੈ ਉਹ ਘਟੀ ਨਹੀਂ ਹੈ। ਉਹਦੇ ਅਸੀਂ ਹੱਕ ਦੀ ਗੱਲ, ਉਹਦੇ ਜ਼ਿੰਦਾ ਰਹਿਣ ਦੀ ਗੱਲ, ਉਹਨੂੰ ਕੀ ਦੇਣਾ ਆ ਕੀ ਲੈਣਾ ਉਹ ਤਾਂ ਬਾਅਦ ਦੀ ਗੱਲ ਆ। ਅਜੇ ਤੱਕ ਤਾਂ ਅਸੀਂ ਉਹਦੇ ਬਰਥ ਤੱਕ ਨੂੰ ਕੰਟਰੋਲ 'ਚ ਕੀਤਾ ਹੋਇਆ ਏ। ਔਰ ਉਹ ਜਿਹੜਾ ਮੈਂ ਤੁਹਾਨੂੰ 80 ਤੋਂ 90 ਤੱਕ ਦਾ ਦੌਰ ਦੱਸ ਰਹੀ ਹਾਂ, ਉਹ ਅੱਜ ਦੀ ਜਿਹੜੀ ਇਹ ਪੀੜ੍ਹੀ ਹੈ ਜਾਂ ਜਿਹੜੀ ਅੱਗੇ 2000 ਤੋਂ ਬਾਅਦ ਦੀ ਵੀ ਆਈ ਹੈ ਉਸ ਰੇਸ਼ੋ ਦੇ ਵਿੱਚ, ਤਾਂ ਸਾਡੇ ਸਮਾਜ ਦੇ ਵਿੱਚ 1000 ਦੇ ਪਿੱਛੇ ਜਿਹੜੀ ਰੇਸ਼ੋ ਹੈ 740 750 ਜਾਂ 800 ਤੱਕ ਦੀ ਹੈਗੀ ਹੈ। ਤੇ ਹੁਣ ਸਾਡਾ ਸਮਾਜ ਉਸ ਸਟੇਜ ਦੇ ਉੱਪਰ ਖੜਾ ਹੋਇਆ ਏ ਕਿ ਉਹ ਜਦੋਂ ਹਰ ਕੰਡੀਸ਼ਨ ਦੇ ਉੱਪਰ ਅੱਜ ਜਿਹੜੀਆਂ ਮੈਰਿਜਸ ਹੋ ਰਹੀਆਂ ਨੇ, ਉਹ ਇੱਥੋਂ ਤੱਕ ਕਹਿ ਰਹੇ ਨੇ ਕਿ ਤੁਸੀਂ ਬਸ ਇੱਕ ਵਾਰੀ ਯੈਸ ਕਰ ਦਿਓ, ਸਾਨੂੰ ਕੁਛ ਨਹੀਂ ਚਾਹੀਦਾ, ਬਸ ਸਾਨੂੰ ਕੁੜੀ ਲੱਭ ਜਾਏ ਮੈਰਿਜ ਕਰਨ ਦੇ ਲਈ। ਇਹ ਜਿਹੜੀ ਇੱਕ ਮੈਡਮ ਦੀ ਬਿਲਕੁਲ ਕਰੰਟ ਜਿਹੜੇ ਇਸ਼ੂ ਨੇ, ਸਮਕਾਲੀ ਜਿਹੜੇ ਸਾਡੇ ਆਪਾਂ ਕਹਿ ਸਕਦੇ ਕਿ ਬਿਲਕੁਲ ਕੰਟੈਂਪਰੇਰੀ ਸਾਡੀਆਂ ਪ੍ਰੋਬਲਮਸ ਨੇ। ਔਰ ਇੰਨੀ ਉਹਨਾਂ ਨੇ ਜਿਹੜੇ ਉਹਦੇ ਵਿੱਚ ਮੈਟਾਫਰ ਚੁਣੇ ਨੇ, ਜਾਂ ਜਿਹੜੇ ਇੱਕ ਬਿਲਕੁਲ ਫਲੋ ਦੇ ਵਿੱਚ ਹੈ ਸਾਰੀ ਦੀ ਸਾਰੀ ਜਿਹੜੀ ਉਹਨਾਂ ਦੀ ਗੱਲਬਾਤ ਆ, ਇਹਨੂੰ ਅਗਰ ਅਸੀਂ ਦੇਖਿਆ ਜਾਏ ਤਾਂ ਸਾਡੇ ਇਹ ਸਮਾਜ ਦਾ ਸਾਨੂੰ ਸ਼ੀਸ਼ਾ ਦਿਖਾਇਆ ਹੈ ਉਹਨਾਂ ਨੇ। ਮੈਂ ਬਸ ਇੰਨਾ ਹੀ ਕਹਿਣਾ ਹੈ, ਹੋਰ ਇਸ ਤੋਂ ਜ਼ਿਆਦਾ ਮੈਂ ਕੁਝ ਹੁਣ ਕਹਿ ਨਹੀਂ ਸਕਦੀ। ਥੈਂਕ ਯੂ ਸੋ ਮਚ। ਦੂਸਰਾ ਮੈਡਮ, ਤੁਹਾਨੂੰ ਮੇਰੀ ਉਹਨੂੰ ਬਹੁਤ ਬਹੁਤ ਮੁਬਾਰਕਬਾਦ ਜੀ। ਉਹ ਆਪਣੇ ਇੰਨੇ ਜ਼ਿਆਦਾ ਰੁਝੇਵੇਂ ਦੇ ਵਿੱਚੋਂ ਉਹਨਾਂ ਦੇ ਬੇਟੇ ਦੀ ਮੈਰਿਜ ਸੀ, ਫਿਰ ਵੀ ਤੁਸੀਂ ਮੇਰੀ ਗੱਲ ਐਕਸੈਪਟ ਕੀਤੀ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਮੈਮ, ਥੈਂਕ ਯੂ ਜੀ। ਬਹੁਤ ਸ਼ੁਕਰੀਆ ਡੀਜ਼ੀਆ ਜੀ। ਹਾਂਜੀ, ਕੋਈ ਹੋਰ ਸਾਡੇ ਦੋਸਤ ਗੱਲ ਕਰਨਾ ਚਾਹਣ? ਹਾਂ, ਮੇਰਾ ਖਿਆਲ ਹੈ ਮਨਦੀਪ ਜੀ ਨੂੰ ਥੋੜਾ ਜਿਹਾ ਦੇ ਦਿਓ, ਸਹੀ ਸਾਹਿਬ ਦਾ ਮੈਸੇਜ ਆ ਰਿਹਾ ਹੈ, ਰੈਪ ਅਪ ਕਰ ਦਿਓ। ਮਨਦੀਪ ਜੀ ਤੁਸੀਂ ਹਾਂਜੀ 5 ਮਿੰਟ ਲੈ ਸਕਦੇ ਹੋ, 5 ਮਿੰਟ ਦੇ ਬਾਅਦ ਸਾਡਾ ਟਾਈਮ ਮੁੱਕ ਜਾਣਾ ਹੈ, ਤੇ ਤੁਸੀਂ ਕੋਈ ਗੱਲ ਕਰਨਾ ਚਾਹੋ ਤੇ। ਜੀ, ਮੈਂ ਪਹਿਲਾਂ ਤਾਂ ਤੁਹਾਡੀ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਆਪਣੀ ਨਜ਼ਮ ਰੱਖ ਸਕਾਂ। ਦੂਜੀ ਗੱਲ ਇਹ ਹੈ ਕਿ ਸਾਰਿਆਂ ਨੇ ਪੋਜ਼ਿਟਿਵ ਉਸ ਚੀਜ਼ ਨੂੰ ਲਿਆ ਕਿ ਜੋ ਮੈਂ ਕਿਹਾ ਹੈਗਾ। ਤੁਸੀਂ ਜਿਹੜੇ ਆਪਣੇ ਵਿਚਾਰ ਦਿੱਤੇ ਆ ਮੇਰੀ ਕਵਿਤਾ ਲਈ, ਬਹੁਤ ਵਧੀਆ ਮੈਨੂੰ ਮਤਲਬ ਮਹਿਸੂਸ ਹੋ ਰਿਹਾ ਕਿ ਤੁਸੀਂ ਉਸ ਚੀਜ਼ ਨੂੰ ਸ਼ਾਇਦ ਸਹੀ ਉਸ ਤਰੀਕੇ ਦੇ ਨਾਲ ਲੈ ਕੇ ਗਏ ਹੋ ਜਿਸ ਤਰ੍ਹਾਂ ਮੈਂ ਸੋਚ ਕੇ ਇਹ ਕਵਿਤਾ ਲਿਖੀ ਹੈ। ਕਿਉਂਕਿ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਸੱਚ ਜੋ ਜ਼ੁਬੈਰ ਸਰ ਨੇ ਕਿਹਾ ਕਿ ਸ਼ਾਇਦ ਮੈਂ ਪ੍ਰੋਫੈਸਰ ਹੋਊਂਗੀ। ਸਰ, ਮੈਂ ਤਾਂ ਇੰਨੀ ਸਟੱਡੀ ਹੀ ਨਹੀਂ ਕੀਤੀ, ਪੜ੍ਹੀ ਨਹੀਂ, ਮੇਰੇ ਕੋਲ ਕੋਈ ਡਿਗਰੀ ਨਹੀਂ ਹੈ। ਕਿਉਂਕਿ ਤੁਹਾਨੂੰ ਪਤਾ ਪਿੰਡਾਂ ਥਾਵਾਂ 'ਚ ਜਿੰਨੀ ਸਿੱਖਿਆ ਹੁੰਦੀ ਹੈ ਮੈਟ੍ਰਿਕ ਤੱਕ ਬੰਦਾ ਜਾਂਦਾ ਹੈਗਾ ਤਾਂ। ਔਰ ਜੋ ਮੇਰਾ ਸਮਾਂ ਸੀ 89-90 ਦਾ, ਉਦੋਂ ਕੁੜੀਆਂ ਲਈ ਵੀ ਇੰਨਾ ਹੀ ਕਾਫੀ ਹੁੰਦਾ ਸੀ ਪਿੰਡਾਂ ਥਾਵਾਂ 'ਚ ਵੀ। ਚਲੋ 10 ਜਮਾਤਾਂ ਕਰ ਗਿਆ ਬੱਚਾ, ਠੀਕ ਹੈ। ਦੂਜੀ ਗੱਲ ਇਹ ਹੈ ਕਿ ਹਾਂਜੀ, ਜੇ ਅਸੀਂ ਪਿੱਛੇ ਤੋਂ ਆਪਣੇ ਪਿਛੋਕੜ ਤੋਂ ਅਤੀਤ ਤੋਂ ਦੇਖਦੇ ਹਾਂ, ਜੋ ਸਾਡੀਆਂ ਬਜ਼ੁਰਗ ਮਹਿਲਾਵਾਂ ਸੀ, ਦੁਨੀਆ ਦਾ ਕੋਈ ਵੀ ਧਰਮ ਆ, ਕੋਈ ਵੀ ਦੇਸ਼ ਆ, ਕੌਮ ਆ, ਕੋਈ ਵੀ ਬਿਰਾਦਰੀ ਆ, ਮੈਨੂੰ ਲੱਗਦਾ ਕਿ ਹਮੇਸ਼ਾ ਤੋਂ ਔਰਤ ਨੂੰ ਇੱਕ ਮਨੁੱਖ ਤਸਲੀਮ ਨਹੀਂ ਕੀਤਾ ਜਾਂਦਾ, ਇੱਕ ਇਨਸਾਨ ਵਜੋਂ ਨਹੀਂ ਵਿਚਾਰਿਆ ਜਾਂਦਾ। ਮੈਂ ਕਈ ਕਵਿਤਾਵਾਂ ਦੇ ਵਿੱਚ ਵੀ ਇਹ ਲਿਖਦੀ ਹੁੰਦੀ ਹਾਂ ਕਿ ਤੁਸੀਂ ਮੈਨੂੰ ਇੱਕ ਮਨੁੱਖ ਵਜੋਂ ਬਿਆਨ ਕਰੋ। ਤੁਸੀਂ ਮੇਰੇ ਬਾਰੇ ਗੱਲ ਕਰਨੀ ਹੈ ਨਾ,
ਇਹ ਨਾ ਸੋਚੋ ਕਿ ਮੈਂ ਇੱਕ ਔਰਤ ਹਾਂ, ਮੈਂ ਕੀ ਸੋਚਦੀ ਹਾਂ। ਮਤਲਬ ਇੱਕ ਸਾਡੇ ਸਮਾਜ ਦੇ ਹਰੇਕ ਚੀਜ਼ ਦਾ ਇੱਕ ਜ਼ੋਰ ਲੱਗਿਆ ਹੁੰਦਾ। ਜਿਵੇਂ ਕਿ ਲੇਜ਼ੀਆ ਜੀ ਨੇ ਇੱਕ ਬਹੁਤ ਮਤਲਬ ਜੋ ਸਾਡੇ ਇੱਥੇ ਇੱਕ ਭਿਆਨਕ ਮਸਲਾ ਬਹੁਤ ਵੱਡਾ ਹੋਇਆ ਵਾ ਕਿ ਸਾਡੇ ਕੁੜੀਆਂ ਦੀ ਰੇਸ਼ੋ ਬਹੁਤ ਘੱਟ ਆ। ਇੱਕ ਸਮਾਂ ਇਹੋ ਜਿਹਾ ਆਇਆ ਸੀ ਜਦੋਂ ਇਹ ਕਿਹਾ ਜਾਂਦਾ ਸੀ ਜਿਨ੍ਹਾਂ ਦੇ ਘਰਾਂ 'ਚ ਪਹਿਲਾਂ ਬੇਟਾ ਹੋ ਗਿਆ ਤਾਂ ਸਾਨੂੰ ਬੇਟੀ ਨਹੀਂ ਚਾਹੀਦੀ। ਲੋਕ ਬੋਲਦੇ ਹੁੰਦੇ ਸੀ। ਉਹ ਹੁਣ ਸਿੱਟੇ ਨਿਕਲਦੇ ਆ ਕਿ ਜੇ ਬੇਟੀਆਂ ਨਹੀਂ ਹਨ ਤਾਂ ਬਹੂਆਂ ਕਿੱਥੋਂ ਲੈ ਕੇ ਆਓਗੇ ਤੁਸੀਂ, ਨੂੰਹਾਂ ਕਿੱਥੋਂ ਆ, ਤੁਹਾਡੇ ਪਰਿਵਾਰ ਕਿਵੇਂ ਚੱਲਣਗੇ। ਧਰਮ ਦੇ ਨਾਂ ਤੇ, ਮਜ਼ਹਬ ਦੇ ਨਾਂ ਤੇ ਔਰਤਾਂ ਨੂੰ ਦਬਾਇਆ ਜਾਂਦਾ। ਉਹ ਕੀ ਖਾਣਗੀਆਂ, ਕੀ ਪਹਿਨਣਗੀਆਂ, ਕੀ ਬੋਲਣਗੀਆਂ, ਉਹਨਾਂ ਦਾ ਗੱਲ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ। ਸਾਡੇ ਲਈ ਇੱਕ ਚੌਖਟਾ ਤਿਆਰ ਕਰ ਦਿੱਤਾ ਜਾਂਦਾ। ਇੱਕ ਆਮ ਜੇ ਮੈਂ ਮਿਡਲ ਕਲਾਸ ਔਰਤ ਦੀ ਗੱਲ ਕਰਾਂ ਤਾਂ ਸਾਡੇ ਲਈ ਇੱਕ ਚੌਖਟਾ ਹੁੰਦਾ ਔਰ ਸਾਨੂੰ ਉਸਦੇ ਅੰਦਰ ਫਿੱਟ ਹੋਣਾ ਹੀ ਪਊਗਾ ਜੇ ਅਸੀਂ ਸਮਾਜ ਦੇ ਅੰਦਰ ਰਹਿਣਾ ਚਾਹੁੰਦੇ ਹਾਂ। ਤਾਂ ਮੈਂ ਇਹ ਚੌਖਟਾ ਤੋੜਨਾ ਵੀ ਨਹੀਂ ਚਾਹੁੰਦੀ, ਪਰ ਮੈਂ ਕਿਤੇ ਨਾ ਕਿਤੇ ਚਾਹੁੰਦੀ ਹਾਂ ਕਿ ਜੋ ਉਸ ਚੌਖਟੇ ਦੇ ਅੰਦਰ ਤਸਵੀਰ ਹੈ ਤੁਸੀਂ ਉਸਨੂੰ ਮਹਿਸੂਸ ਕਰੋ, ਉਸਦੇ ਦੁੱਖ ਦਰਦ ਨੂੰ ਮਹਿਸੂਸ ਕਰੋ ਕਿ ਉਹ ਤੁਹਾਡੇ ਮੁਤਾਬਿਕ ਹੋਣ ਲਈ ਕਿੰਨਾ ਟੁੱਟਦੀ ਆ, ਕਿੰਨੇ ਉਹ ਸਮਝੌਤੇ ਕਰਦੀ ਆ, ਕੰਪਰੋਮਾਈਜ਼ ਕਰਦੀ ਆ, ਕੁਰਬਾਨੀਆਂ ਦਿੰਦੀ ਆ। ਉਸਦੇ ਕੁਰਬਾਨੀ ਨੂੰ ਤੁਸੀਂ ਮਤਲਬ ਕਿ ਜਿਹਨੂੰ ਕਹੀਏ ਕਿ ਉਸਨੂੰ ਤੁਸੀਂ ਬੇਸ਼ੱਕ ਵਡਿਆਓ ਨਾ, ਤੁਸੀਂ ਉਸਦੀਆਂ ਚੋਟਾਂ ਤੇ ਮਲਹਮ ਨਾ ਲਗਾਓ, ਪਰ ਉਸਦੇ ਜ਼ਖਮਾਂ ਨੂੰ ਉਚੇੜੋ ਵੀ ਨਾ। ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਸਮਾਜ ਦੇ ਅੰਦਰ ਔਰਤਾਂ ਦੀ ਹੋਂਦ ਖਤਮ ਹੋ ਜਾਏ? ਜੇ ਔਰਤਾਂ ਹੀ ਨਹੀਂ ਰਹਿਣਗੀਆਂ, ਜੇ ਮਾਂ ਨਹੀਂ ਹੋਊਗੀ ਤਾਂ ਗਾਹਾਂ ਪਰਿਵਾਰ ਕਿਸ ਤਰ੍ਹਾਂ ਚੱਲਣਗੇ? ਸਾਡੇ ਤੁਸੀਂ YouTube ਤੇ ਜਾਓ ਜਾਂ ਕਿਤੇ ਵੀ ਜਾਓ, ਸੋਸ਼ਲ ਮੀਡੀਆ ਤੇ ਅਕਸਰ ਹੀ ਬਹੁਤ ਸਾਰੇ ਲੋਕ ਆ, ਧਾਰਮਿਕ ਲੋਕ, ਔਰਤ ਦੀ ਇੰਨੀ ਜ਼ਿਆਦਾ ਮਤਲਬ ਕਿ ਉਸਨੂੰ ਨਰਕ ਦਾ ਦੁਆਰ ਕਹਿੰਦੇ ਆ, ਜ਼ਹਿਰ ਦੀ ਗੰਦਲ ਕਹਿੰਦੇ ਆ। ਉਸਦੇ ਲਈ ਹਮੇਸ਼ਾ ਇਸ ਤਰ੍ਹਾਂ ਦੀਆਂ ਚੀਜ਼ਾਂ ਤੈਅ ਕਰਦੇ ਨੇ ਕਿ ਉਹਨੂੰ ਕੀ ਕਰਨਾ ਚਾਹੀਦਾ, ਉਸਦੇ ਕੀ ਫਰਜ਼ ਬਣਦੇ ਨੇ, ਉਸਦੇ ਮਤਲਬ ਉਸਦੇ ਹੱਕਾਂ ਦੀ ਗੱਲ ਕੋਈ ਨਹੀਂ ਕਰਦਾ ਹੈਗਾ। ਪਰ ਜਿੱਥੇ ਤੱਕ ਇਹ ਹੁੰਦਾ ਕਿ ਕੁਛ ਔਰਤਾਂ ਬਗਾਵਤ ਵੀ ਕਰਦੀਆਂ ਨੇ ਤਾਂ ਉਹ ਚਾਹੁੰਦੀਆਂ ਨੇ ਕਿ ਆਜ਼ਾਦੀ ਦੇ ਨਾਂ ਤੇ ਔਰਤ ਕੁਛ ਵੀ ਕਰੇ। ਨਹੀਂ, ਫਿਰ ਸਾਡਾ ਸਮਾਜ ਟੁੱਟੂਗਾ, ਸਾਡਾ ਪਰਿਵਾਰ ਟੁੱਟੂਗਾ। ਸਾਡੇ ਪਰਿਵਾਰ ਕਾਇਮ ਰਹਿਣਾ ਚਾਹੀਦਾ, ਸਾਡੇ ਸਮਾਜ ਕਾਇਮ ਰਹਿਣੇ ਚਾਹੀਦੇ ਆ। ਅਸੀਂ ਸਹਿ ਹੋਣ ਦੀ ਮਤਲਬ ਇਕੁਅਲ ਹੋ ਕੇ ਕਦੋਂ ਜਿਉਣਾ ਸਿੱਖਾਂਗੇ ਕਿ ਇੱਕ ਪਰਿਵਾਰ ਦੇ ਅੰਦਰ ਦੋ ਲੋਕ ਖੁਸ਼ ਵੀ ਰਹਿ ਸਕਦੇ ਆ। ਸਾਨੂੰ ਉਸ ਖੁਸ਼ੀ ਦੀ ਤਲਾਸ਼ ਕਰਨੀ ਚਾਹੀਦੀ ਆ। ਜੋ ਦੂਸਰਿਆਂ ਦੇ ਦਰਦ ਹੈ ਉਹਨਾਂ ਨੂੰ ਮਹਿਸੂਸ ਕਰਨਾ ਚਾਹੀਦਾ। ਜੇ ਅਸੀਂ ਉਹਨਾਂ ਨੂੰ ਹੌਸਲਾ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਦਰਦ ਵੀ ਨਾ ਦੇਈਏ। ਬਹੁਤ ਸ਼ੁਕਰੀਆ ਮਨਦੀਪ ਜੀ। ਬਹੁਤ ਸੋਹਣੇ ਤੁਹਾਡੇ ਵਿਚਾਰ ਨੇ ਔਰ ਤੁਸੀਂ ਬਹੁਤ ਸੋਹਣੀਆਂ ਤੁਹਾਡੀਆਂ ਬਾਕੀ ਨਜ਼ਮਾਂ ਵੀ ਮੈਂ ਵੀ ਪੜ੍ਹੀਆਂ ਤੇ ਬਹੁਤ ਖੂਬਸੂਰਤ ਤੁਹਾਡੀ ਸ਼ਾਇਰੀ ਹੈ। ਤੁਸੀਂ ਲਿਖਦੇ ਰਹੋ ਔਰ ਸਾਰੇ ਜਿੰਨੇ ਵੀ ਹੈਗੇ ਨੇ ਕਹਾਣੀ ਦੇ ਵਿੱਚ ਵੀ ਤੁਸੀਂ ਆ ਰਹੇ ਹੋ ਉਹ ਵੀ ਲਿਖੋ, ਉਹ ਵੀ ਇਨਸ਼ਾਅੱਲਾ ਅਸੀਂ ਸਾਂਝੀ ਕਰਾਂਗੇ। ਤੇ ਤੁਹਾਡਾ ਇੱਕ ਵਾਰੀ ਫੇਰ ਮੈਂ ਬਹੁਤ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਆਏ ਹੋ ਔਰ ਤੁਸੀਂ ਸਾਡੀ ਸੰਗਤ 'ਚ ਰਲਤ ਕੀਤੀ ਹੈ ਔਰ ਆਪਣੀ ਸੋਹਣੀ ਕਵਿਤਾ ਸਾਡੇ ਨਾਲ ਸ਼ੇਅਰ ਕੀਤੀ ਹੈ। ਤੇ ਸਾਰੇ ਦੋਸਤਾਂ ਦਾ, ਸਾਰੇ ਮਿੱਤਰਾਂ ਦਾ ਜਿਹੜੇ ਸਾਡੇ ਪੁਰਾਣੇ ਸੰਗਤੀ ਨੇ, ਹਮੇਸ਼ਾ ਆਉਂਦੇ ਨੇ ਔਰ ਰਲਤ ਕਰਦੇ ਨੇ ਤੇ ਉਹ ਸਾਡੇ ਲਈ ਬੜਾ ਮਾਣ ਨੇ ਤੇ ਉਹਨਾਂ ਸਭ ਦਾ ਵੀ ਬੜਾ ਸ਼ੁਕਰੀਆ ਮੈਂ ਕਰਨੀ ਹੈ। ਤੇ ਇੱਕ ਵਾਰੀ ਫਿਰ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ। ਫਿਰ ਤੁਹਾਨੂੰ ਬੁਲਾਵਾਂਗੇ ਕਿਸੇ ਵਾਰੀ ਫਿਰ, ਠੀਕ ਹੈ? ਤੇ ਤੁਸੀਂ ਇਸ ਤਰ੍ਹਾਂ ਹੀ ਲਿਖਦੇ ਰਹੋ ਔਰ ਬਹੁਤ ਸੋਹਣੀ ਤੁਹਾਡੀ ਨਜ਼ਮ ਸੀ। ਤੇ ਫਿਰ ਮਿਲਾਂਗੇ ਅਸੀਂ ਅਗਲਾ ਕੁਛ ਲੈ ਕੇ। ਤੇ ਸਾਰੇ ਦੋਸਤਾਂ ਨੂੰ, ਸਾਰੇ ਮਿੱਤਰਾਂ ਨੂੰ, ਸਾਰੇ ਪੰਜਾਬੀ ਪਿਆਰਿਆਂ ਨੂੰ ਜਿੱਥੇ ਜਿੱਥੇ ਵੀ ਵਸਦੇ ਨੇ, ਵਸਦੇ ਰਹਿਣ, ਜਿਉਂਦੇ ਰਹਿਣ ਤੇ ਰੱਬ ਰਾਖਾ ਜੀ।